ਮਤਲਬ ਬਿਨਾਂ ਕੱਪੜਿਆਂ ਤੋਂ ਹੋ ਜਾ, ਤੇ ਹੁਣ ਇਹਦੇ ਹੱਥ ਬੰਦੋ, ਇਹਦੇ ਪੈਰ ਬੰਦੋ, ਸਭ ਕੁਝ ਬੰਦਾ ਕੱਲਾ ਕੱਲੀ ਚੀਜ਼ ਉਹਨੇ ਬੈਠ ਕੇ ਕਰਾਈ ਉੱਤੇ ਹਰਜਿੰਦਰ ਖੈਰੇ ਨੇ, ਹੈਨਾ। ਜਿਹਦੇ ਕੋਲ ਜ਼ਮੀਨ ਆ, ਠੀਕ ਹੈ, ਜਿਹੜਾ ਆਪ ਖੇਤੀ ਕਰਦਾ, ਜਿਹਦਾ ਪਰਿਵਾਰ ਹੈ ਨਾ, ਤਾਂ ਮਤਲਬ ਇਸ ਕੀਤੇ ਤੋਂ ਕਦੇ ਪਿੱਛੇ ਨਹੀਂ ਹਟਦੇ। ਮਰ ਕੇ ਤਾਂ ਪਿੱਛੇ ਹਟ ਜਾਣਗੇ, ਪਰ ਇਹ ਸਰਕਾਰਾਂ ਜੇ ਸੋਚਣ ਵੀ ਸਾਨੂੰ ਜੇੜਾਂ ਨਾਲ ਝੁਕਾ ਲੈਣਗੀਆਂ ਜਾਂ ਫਿਰ ਸਾਡੇ ਤੇ ਤਸੱਦਦ ਕਰਕੇ ਸਾਨੂੰ ਝੁਕਾ ਲੈਣਗੀਆਂ, ਇਹਦਾ ਦਿਮਾਗ 'ਚ ਵਹਿਮ ਕਰਦੇ ਸਰਕਾਰ ਆਪਣੇ। ਮਰ ਕੇ ਤਾਂ ਪਿੱਛੇ ਹਟ ਜਾਣਗੇ, ਪਰ ਜਿਉਂਦੇ ਜੂਏ ਇੰਚ ਵੀ ਸਾਨੂੰ ਪਾਸੇ ਨਹੀਂ ਕਰ ਸਕਦੇ ਇਸ ਕੰਮ ਤੋਂ। ਕੇਂਦਰ ਕਿਸਾਨਾਂ ਦੇ ਬੱਚੇ ਵੀ ਹੈਗੇ ਨੇ ਜਿਹੜੇ ਰਿਪੋਰਟ ਦਿੰਦੇ ਨੇ, ਕਿ ਜਿਹੜੇ ਆਪਣਾ ਰਿਗਾਰਡ ਕਰਦੇ ਨੇ ਵੀ ਆਪਣੀ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਮੁੰਡੇ, ਵੀ ਬਾਈ ਤੈਨੂੰ ਅਰੈਸਟ ਕਰਨਗੇ ਇਹ, ਤੇ ਤੈਨੂੰ ਗੈਪ ਕਰਨਗੇ ਵੀ ਇੰਨੀ ਤੱਕ ਰਿਪੋਰਟ ਅੰਦਰ, ਜਦੋਂ ਮੀਟਿੰਗ ਹੁੰਦੀ ਹੈ ਵੀ ਇਹਦੀ ਟੰਗਾਂ ਤੋੜੋ, ਠੀਕ ਹੈ। ਤੇ ਮੈਂ ਇਹ 23 ਤਰੀਕ ਨੂੰ ਮੈਂ ਸਪੀਚ ਦਿੱਤੀ ਸੀਗੀ ਟੰਗਾਂ ਤੋੜਨ ਵਾਲੀ, ਵੀ ਮੇਰੇ ਨਾਲ ਇਹ ਗਲਤ ਕਰਨਗੇ। ਤੇ ਪਰ ਮੈਨੂੰ ਕਿਹਾ ਸੀ ਵੀ ਸਾਨੂੰ, ਮੈਂ ਉਦੋਂ ਵੀ ਕਿਹਾ ਸੀਗਾ ਵੀ ਸਾਨੂੰ ਮਾਣ ਮਹਿਸੂਸ ਹੋਊਗਾ ਜਿੱਦਣ ਸਾਡੀ ਕੌਮ ਵਿੱਚ ਸਾਡੀਆਂ ਟੰਗਾਂ ਟੁੱਟਣਗੀਆਂ। ਤੇ ਇਹਨਾਂ ਨੇ ਸਾਡੇ ਨਾਲ ਤਸੱਦਦ ਕੀਤੀ, ਤੇ ਸਾਨੂੰ ਮਾਣ ਮਹਿਸੂਸ ਹੁੰਦਾ ਇਸ ਚੀਜ਼ ਤੇ ਵੀ ਅਸੀਂ ਆਪਣੀ ਕੌਮ ਪਿੱਛੇ ਸਹਿ ਕੇ ਆਏ ਆ। ਤੇ ਬਸ ਮਤਲਬ ਇੱਕ ਰਿਗਰੈਟ ਲਾ ਲਿਓ, ਹੈ ਨਾ, ਸਾਨੂੰ ਇਸ ਗੱਲ ਦਾ ਥੋੜਾ ਜਿਹਾ ਹੈਗਾ ਆ ਵੀ ਜਿਹੜਾ ਰਿਮਾਂਡ ਕਰਨ ਵਾਲਾ ਆਫੀਸਰ ਸੀਗਾ ਨਾ, ਉਹ ਸਾਡੀ ਕੌਮ ਦਾ ਸੀਗਾ। ਕੌਮ ਦਾ ਤਾਂ ਕੀ ਸੀਗਾ, ਗਦਾਰੇ ਸੀਗਾ, ਹੈ ਨਾ, ਜਿਹਨੇ ਕਰਨਾਲ ਲਾਠੀ ਚਾਰਜ ਕਰਿਆ ਸੀਗਾ। ਇਹ ਜਦੋਂ ਮੈਨੂੰ ਨਾ ਉਹਦੇ ਤੇ ਲੈ ਕੇ ਜਾਂਦੇ ਸੀਗੇ ਆਪਣਾ ਪੇਸ਼ੀ ਪੁੱਛੀ ਦੇ, ਜਾਂ ਫਿਰ ਜਿਵੇਂ ਮੈਡੀਕਲ ਕਰਾਉਣ ਲੈ ਕੇ ਜਾਂਦੇ ਸੀਗੇ, ਉਸ ਟਾਈਮ ਨਾ ਮੇਰੇ ਨਾਲ ਘੱਟੋ ਘੱਟ 200 ਪਲੱਸ ਪੁਲਿਸ ਵਾਲੇ ਮੈਨੂੰ ਲੈ ਕੇ ਜਾਂਦੇ ਸੀ। ਹੱਥ ਫੜਨ ਤੋਂ ਵੀ ਡਰਦੇ ਹੁੰਦੇ ਸੀ ਇੱਕ ਦੋ ਤਾਂ, ਵੀ ਬਈ ਤੂੰ ਫੜ ਲਾ, ਤੂੰ ਫੜ ਲਾ, ਕਹਿੰਦਾ ਦੇਖਦਾ ਲੈ ਕਿਤੇ ਬੁੜਕਿਆਂ ਨਾਲ ਨਾ ਖਾ ਜੇ, ਕਹਿੰਦਾ ਕਹੇ ਜਾਇਆ। ਦੋ ਬੰਦੇ ਪਹਿਲਾਂ ਇੱਕ ਵਾਰ ਆਏ, ਫਿਰ ਦੋ ਹੋਰ ਆਏ, ਚਾਰਾਂ ਦਾ ਜ਼ੋਰ ਲੱਗਿਆ, ਚਾਰਾਂ ਨੇ ਪੱਟ ਪਾੜੇ, ਫਿਰ ਦੋ ਉੱਤੇ ਚੜਾਏ ਗਏ ਗਿਰੜੀ ਦੇ। ਫਿਰ ਜਦੋਂ ਮੁਸਲੀ ਫੇਰੀ ਇਹਨਾਂ ਨੇ 6 ਬੰਦੇ ਨੇ ਤਾਂ ਉਹ ਕਰਿਆ, ਹੈ ਨਾ। ਫਿਰ ਇੱਕ ਬੰਦਾ ਮਤਲਬ ਹੱਥ ਪੈਰ ਬੰਨ੍ਹਦੇ ਨੇ, ਹੈ ਨਾ, ਬਾਲਾਂ ਤੋਂ ਫੜਦੇ ਨੇ, ਠੀਕ ਹੈ। ਤੇ ਜਦੋਂ ਚੱਡੇ ਪਾੜਦੇ ਨੇ, ਹੈ ਨਾ, ਉਹਦੇ 'ਚ ਵੀ 8-10 ਬੰਦੇ ਲੱਗਦੇ ਨੇ। ਤੇ ਲੋਕ ਤਾਂ ਬਥੇਰੇ ਬਲੇਮ ਲਾਉਂਦੇ ਹੁੰਦੇ ਸੀਗੇ ਜੀ, ਪੈਸੇ ਖਾਂਦੇ ਨੇ ਜੀ, ਇਹ ਹੈ ਜੀ, ਸੋ ਮੂੰਹ ਕਰਦੇ ਸੀਗੇ ਨਾ। ਤੇ ਵਾਹਿਗੁਰੂ ਨੇ ਸੱਚ ਤੇ ਜਦੋਂ ਕਿ ਸੱਚ ਦੇ ਰਾਹ ਤੇ ਚੱਲੇ, ਹੈ ਨਾ, ਨਿੱਤਰ ਕੇ ਸਾਹਮਣੇ ਆਏ ਜਮਾ ਹੀ, ਹੈ ਨਾ। ਸੀਆਈਏ ਨੇ ਜ਼ੋਰ ਲਾ ਲਿਆ, NIA ਨੇ ਜ਼ੋਰ ਲਾ ਲਿਆ, ਵੀ ਇੱਕ ਅਕਾਊਂਟ 'ਚ 1 ਰੁਪਇਆ ਵੀ ਅੱਜ ਤੱਕ ਸ਼ੋਅ ਨਹੀਂ ਹੋਇਆ ਉਹਨਾਂ ਤੋਂ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਸਾਡੇ ਨਾਲ ਨਵਦੀਪ ਸਿੰਘ ਦਲਵੇੜਾ ਹਨ। ਨਵਦੀਪ ਸਿੰਘ ਨੂੰ ਤੁਸੀਂ ਵਾਟਰ ਕੈਨਨ ਬੋਏ ਦੇ ਨਾਂ ਤੇ ਵੀ ਜਾਣਦੇ ਹੋ, ਤੇ ਮੁੰਡਾ ਪੂਰੇ 111 ਦਿਨਾਂ ਤੋਂ ਬਾਅਦ ਬਾਹਰ ਆਇਆ ਹੈ। 111 ਦਿਨ ਜੇਲ੍ਹ 'ਚ ਬਿੱਤੇ ਹੈਗੇ ਆ, ਤੇ ਪੁਲਿਸ ਨੇ ਜਿਹੜਾ ਤਸ਼ੱਦਦ ਇਸ ਮੁੰਡੇ ਤੇ ਕੀਤਾ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਇਹ ਜਿਹੜਾ ਉਹਨੂੰ ਕੈਦ ਹੋਈ, 111 ਦਿਨ ਉਹਨੂੰ ਜੇਲ੍ਹ 'ਚ ਰਹਿਣਾ ਪਿਆ, ਉਹ ਸਾਰੇ ਐਪੀਸੋਡ ਬਾਰੇ ਵੀ ਗੱਲ ਕਰਾਂਗੇ। ਨਵਦੀਪ, ਸਵਾਗਤ ਹੈ। ਤੇ ਪਹਿਲਾਂ ਤਾਂ ਇਹ ਦੱਸੋ ਕਿ ਤਗੜੇ ਹੋ, ਹੌਸਲੇ 'ਚ ਹਾਂਜੀ ਹੋ? ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਜੀ ਚੜ੍ਹਦੀ ਕਲਾ 'ਚ, ਤਕੜੇ ਆ, ਬੁਲੰਦ ਹੌਸਲੇ ਨਾਲ ਆ, ਤੇ ਵਾਹਿਗੁਰੂ ਦੀ ਬਹੁਤ ਮਿਹਰ ਆ। ਤੇ ਵਾਹਿਗੁਰੂ ਦੇ ਹੁਕਮ ਕਰਕੇ, ਵਾਹਿਗੁਰੂ ਦੇ ਭਾਣੇ ਕਰਕੇ ਜੇਲ੍ਹ ਵੀ ਕੱਟ ਕੇ ਆਏ ਆ, ਵਾਹਿਗੁਰੂ ਦੇ ਹੁਕਮ 'ਚ ਰਹਿ ਕੇ ਕੱਟ ਕੇ ਆਏ ਆ। ਤੇ ਵਾਹਿਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ, ਤੇ ਅੱਜ ਤੁਹਾਡੇ ਵਿੱਚ ਵੀ ਆ ਸੰਗਤ ਕਰਕੇ, ਕਿਉਂਕਿ ਸੰਗਤ ਦਾ ਦੇਣਾ ਨਹੀਂ ਦੇ ਸਕਦੇ। ਸੰਗਤ ਇੰਨੀ ਵੱਡੇ ਪੱਧਰ ਤੇ ਇਕੱਠੀ ਹੋਈ ਤੇ ਕੋਲ ਦਿੱਤੀ, ਤੇ ਜਦ ਸਭ ਕੁਝ ਸੰਗਤ ਕਰਕੇ ਪੋਸੀਬਲ ਹੋਇਆ, ਤੇ ਵਾਹਿਗੁਰੂ ਕਰਕੇ, ਤੇ ਬਾਬਾ ਜੀ ਚੜ੍ਹਦੀ ਕਲਾ 'ਚ। ਅੱਛਾ, ਨਵਦੀਪ ਸਿੰਘ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਗ੍ਰਿਫਤਾਰੀ ਕਦੋਂ ਹੋਈ ਸੀ, ਤੇ ਕੀ ਪ੍ਰਸਥਿਤੀਆਂ ਬਣੀ ਕਿ ਤੁਹਾਨੂੰ ਪੁਲਿਸ ਨੇ ਚੱਕਿਆ? ਕਿ ਤੁਸੀਂ ਤਾਂ 13 ਫਰਵਰੀ ਤੋਂ ਲਗਾਤਾਰ, ਉਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ 'ਚ ਸ਼ਾਮਿਲ ਸੀਗੇ, ਪਹਿਲੀ ਕਤਾਰ 'ਚ ਖੜੇ ਹੋ ਕੇ ਅੰਦੋਲਨ 'ਚ ਕਿਸਾਨਾਂ ਨਾਲ ਖੜੇ ਹੋ ਕੇ ਤੁਸੀਂ ਲੜਾਈ ਲੜ ਰਹੇ ਸੀਗੇ। ਫਿਰ ਕਿਵੇਂ ਪੁਲਿਸ ਦੇ ਹੱਥੇ ਕਿਵੇਂ ਛੱਡੇ? ਪੁਲਿਸ ਦੇ ਤਾਂ ਹੈਗੇ ਸੀ ਰਡਾਰ ਤੇ ਬਹੁਤ ਟਾਈਮ ਤੋਂ, 13 ਫਰਵਰੀ ਤੋਂ ਪਹਿਲਾਂ, ਕਿਉਂਕਿ ਐਕਟਿਵ ਸੀਗੇ ਅੰਦੋਲਨ ਦੇ ਅੰਦਰ। ਤੇ ਸਾਰੀ ਜ਼ਿੰਮੇਵਾਰੀ ਸੀਗੀ, ਚਾਹੇ ਉਹ ਪੋਗਲੈਨਾਂ ਵਾਲੀ ਹੋ ਗਈ, JCB ਵਾਲੀ ਹੋ ਗਈ, ਜਾਂ ਕੋਈ ਵੀ ਤਿਆਰੀ ਕਰਨੀ ਆ, ਸਾਰੇ 'ਚ ਅੱਗੇ ਹੋ ਕੇ ਆਪਣਾ ਅੰਦੋਲਨ 'ਚ ਸ਼ਾਮਿਲ ਹੋ ਰਹੇ ਸੀ, ਮਤਲਬ ਕੰਮ ਕਰ ਰਹੇ ਸੀਗੇ। ਤੇ ਰਡਾਰ ਤੇ ਸੀਗੇ ਪੁਲਿਸ ਵਾਲਿਆਂ ਦੇ, ਤੇ ਸਰਕਾਰ ਦੀ ਰਡਾਰ ਤੇ ਸੀਗੇ। ਤੇ ਉੱਥੇ ਉਹਦੇ ਨਾਲ ਗ੍ਰਿਫਤਾਰ ਸਾਨੂੰ ਬਹੁਤ ਟਾਈਮ ਤੋਂ ਕਰਨ ਨੂੰ ਫਿਰਦੇ ਸੀ, ਕਿਉਂਕਿ ਮੈਂ 23 ਮਾਰਚ ਨੂੰ ਵੀ ਸਟੇਜ ਤੋਂ ਜਦੋਂ ਸਪੀਚ ਦਿੱਤੀ ਸੀਗੀ ਵੀ ਮੈਨੂੰ ਇੰਟਰਨਲ ਰਿਪੋਰਟ ਅੰਦਰੋਂ, ਕਿ ਅੰਦਰ ਕਿਸਾਨਾਂ ਦੇ ਬੱਚੇ ਵੀ ਹੈਗੇ ਨੇ ਜਿਹੜੇ ਰਿਪੋਰਟ ਦਿੰਦੇ ਨੇ, ਜਾਂ ਜਿਹੜੇ ਆਪਣਾ ਰਿਗਾਰਡ ਕਰਦੇ ਨੇ ਵੀ ਆਪਣੀ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਮੁੰਡੇ, ਵੀ ਬਾਈ ਤੈਨੂੰ ਅਰੈਸਟ ਕਰਨਗੇ ਇਹ, ਤੇ ਤੈਨੂੰ ਗੈਪ ਕਰਨਗੇ ਵੀ ਇੰਨੀ ਤੱਕ ਰਿਪੋਰਟ ਅੰਦਰ, ਜਦੋਂ ਮੀਟਿੰਗ ਹੁੰਦੀ ਹੈ ਵੀ ਇਹਦੀ ਟੰਗਾਂ ਤੋੜੋ, ਠੀਕ ਹੈ। ਤੇ ਮੈਂ ਇਹ 23 ਤਰੀਕ ਨੂੰ ਮੈਂ ਸਪੀਚ ਦਿੱਤੀ ਸੀਗੀ ਟੰਗਾਂ ਤੋੜਨ ਵਾਲੀ, ਵੀ ਮੇਰੇ ਨਾਲ ਇਹ ਗਲਤ ਕਰਨਗੇ। ਤੇ ਪਰ ਮੈਨੂੰ ਕਿਹਾ ਸੀ ਵੀ ਸਾਨੂੰ, ਮੈਂ ਉਦੋਂ ਵੀ ਕਿਹਾ ਸੀਗਾ ਵੀ ਸਾਨੂੰ ਮਾਣ ਮਹਿਸੂਸ ਹੋਊਗਾ ਜਿੱਦਣ ਸਾਡੀ ਕੌਮ ਵਿੱਚ ਸਾਡੀਆਂ ਟੰਗਾਂ ਟੁੱਟਣਗੀਆਂ। ਤੇ ਇਹਨਾਂ ਨੇ ਸਾਡੇ ਨਾਲ ਤਸੱਦਦ ਕੀਤੀ, ਤੇ ਸਾਨੂੰ ਮਾਣ ਮਹਿਸੂਸ ਹੁੰਦਾ ਇਸ ਚੀਜ਼ ਤੇ ਵੀ ਅਸੀਂ ਆਪਣੀ ਕੌਮ ਪਿੱਛੇ ਸਹਿ ਕੇ ਆਏ ਆ, ਕੌਮ ਪਿੱਛੇ ਜੇਲ੍ਹ ਕੱਟ ਕੇ ਆਏ ਆ। ਤੇ ਸਬੱਬ ਐਵੇਂ ਬਣਿਆ ਵੀ ਅਸੀਂ ਲਦਾਖ ਗਏ ਹੋਏ ਸੀਗੇ, ਵੀ 2-4 ਦਿਨ ਉੱਥੇ ਲਾ ਆਨੇ ਆ, ਨਾਲੇ ਇੱਧਰ ਵੀ ਸਖਤਾਈ ਬਹੁਤ ਸੀਗੀ। ਤੇ 31 ਤਰੀਕ ਦੀ ਆਪਣੀ 31 ਮਾਰਚ ਦੀ ਆਪਣੀ ਰੈਲੀ ਵੀ ਸੀਗੀ, ਸ਼ਾਇਦ ਥੋੜਾ ਰਿਲੀਫ ਮਿਲ ਜੇ ਪ੍ਰਸ਼ਾਸਨ ਤੋਂ ਵੀ ਜਦੋਂ ਲੋਕ ਇਕੱਠੇ ਹੋ ਜਾਣਗੇ। ਪਰ ਜਦੋਂ ਅਸੀਂ ਵਾਪਸੀ ਕਰੀ 28 ਤਰੀਕ ਨੂੰ, ਤੇ ਅਸੀਂ ਏਅਰਪੋਰਟ ਦੇ ਅੰਦਰੋਂ ਹੀ ਚੱਕ ਲਿਆ ਸੀ ਇਹਨਾਂ ਨੇ।
ਤੇ ਉਹ ਤੋਂ ਬਾਅਦ ਸਿੱਧਾ ਰਿਮਾਂਡ ਰੂਮ ਤੇ ਲੈ ਕੇ ਆਏ ਅੰਬਾਲਾ CIA 'ਚ। ਤੇ ਉਹ ਤੋਂ ਬਾਅਦ ਇਹਨਾਂ ਨੇ ਹੂੰ ਤਸੱਦਦ ਕੀਤੀ ਉੱਤੇ। ਤੇ ਬਸ ਮਤਲਬ ਇੱਕ ਰਿਗਰੈਟ ਲਾ ਲਿਓ ਹੈ ਨਾ, ਸਾਨੂੰ ਇਸ ਗੱਲ ਦਾ ਥੋੜਾ ਜਿਹਾ ਹੈਗਾ ਆ ਵੀ ਜਿਹੜਾ ਰਿਮਾਂਡ ਕਰਨ ਵਾਲਾ ਆਫੀਸਰ ਸੀਗਾ ਨਾ, ਉਹ ਸਾਡੀ ਕੌਮ ਦਾ ਸੀਗਾ। ਹੂੰ ਕੌਮ ਦਾ ਤਾਂ ਕੀ ਸੀਗਾ, ਗਦਾਰੇ ਸੀਗਾ ਹੈ ਨਾ, ਜਿਹਨੇ ਕਰਨਾਲ ਲਾਠੀ ਚਾਰਜ ਕਰਿਆ ਸੀਗਾ। ਤੇ ਆਪਣਾ ਹੂੰ SHO ਨਾ, ਆਪਣਾ CI ਇੰਸਪੈਕਟਰ ਹਰਜਿੰਦਰ ਖਹਿਰਾ। ਤੇ ਉਸ ਚੀਜ਼ ਦਾ ਰਿਗਰੈਟ ਹੂੰ ਥੋੜਾ ਵੀ ਯਾਰ, ਸਾਹਮਣੇ ਜਦੋਂ ਪੱਗ ਬੰਦ ਕੇ ਬੰਦਾ ਮਤਲਬ ਮੈਨੂੰ ਕਹਿੰਦਾ ਵੀ ਹਾਂ ਪੱਗ ਤਾਰ ਕੇ ਰੱਖਦੇ ਹੈ ਨਾ, ਕੱਪੜੇ ਤਾਰਦੇ ਆਪਣੇ, ਤੇ ਹੂੰ ਵੀ ਜਮਾ ਮਤਲਬ ਬਿਨਾਂ ਕੱਪੜਿਆਂ ਤੋਂ ਹੋ ਜਾ, ਤੇ ਹੁਣ ਇਹਦੇ ਹੱਥ ਬੰਦੋ, ਇਹਦੇ ਪੈਰ ਬੰਦੋ, ਸਭ ਕੁਝ ਬੰਦਾ ਕੱਲਾ ਕੱਲੀ ਚੀਜ਼ ਉਹਨੇ ਬੈਠ ਕੇ ਕਰਾਈ ਉੱਤੇ ਹਰਜਿੰਦਰ ਖਹਿਰੇ ਨੇ, ਹਨਾ, ਜਿਹਦੇ ਕੋਲ ਜ਼ਮੀਨ ਆ, ਠੀਕ ਹੈ, ਜਿਹੜਾ ਆਪ ਖੇਤੀ ਕਰਦਾ, ਜਿਹਦਾ ਪਰਿਵਾਰ ਹੈ ਨਾ। ਉਸ ਗੱਲ ਦਾ ਰਿਗਰੈਟ ਆ ਵੀ ਹੈ ਨਾ, ਵੀ ਕੌਮ ਦੇ ਗਦਾਰਾਂ ਕਰਕੇ ਕੌਮ ਨੂੰ ਢਾਲ ਲੱਗਦੀ ਆ। ਬਾਕੀ ਨਹੀਂ, ਵਾਹਿਗੁਰੂ ਨੇ ਇੰਨੀ ਕੁ ਮਿਹਰ ਭਰਿਆ ਹੱਥ ਰੱਖਿਆ, ਚਾਹੇ ਉਹ ਰਿਮਾਂਡ ਸੀਗਾ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਨਿਕਲਦਾ ਸੀ ਮੂੰਹ ਦੇ ਅੰਦਰੋਂ, ਸਾਰੀ ਜੇਲ੍ਹ ਭਾਣੇ 'ਚ ਕੱਟ ਕੇ ਆਏ ਆ ਵਾਹਿਗੁਰੂ ਦੇ, ਵੀ ਕੋਈ ਨਹੀਂ ਵਾਹਿਗੁਰੂ ਤੇਰਾ ਹੁਕਮ ਆ, ਵੀ ਤੇਰੇ ਕਰਕੇ ਹੈ ਨਾ ਚੜ੍ਹਦੀ ਕਲਾ ਜਾਂ ਤੂੰ ਆਪਣੇ ਅੰਗ ਸੰਗ ਹੋ ਕੇ ਰਹੀ ਸਾਡੇ, ਤੇ ਕਿਰਪਾ ਹੋਈ ਵਾਹਿਗੁਰੂ ਦੀ ਸੰਗਤ ਦੀ, ਤੇ ਸਭ ਕੁਝ ਸਹਿ ਕੇ ਆਏ ਆ ਤੇ ਚੜ੍ਹਦੀ ਕਲਾ 'ਚ ਹੋ ਕੇ ਆਏ ਆ। ਕੁਝ ਐ ਨਹੀਂ ਹੈਗਾ ਵੀ ਕੋਈ ਜੇਲ੍ਹਾਂ ਨੇ ਸਾਨੂੰ ਡਾਊਨ ਕਰਤਾ ਜਾਂ ਸਾਨੂੰ ਸਾਡੇ ਕੀਤੇ ਤੋਂ ਪਿੱਛੇ ਹਟਾਦਾ, ਕਿਉਂਕਿ ਲੜਾਈ ਬਹੁਤ ਲੰਬੀ ਆ, ਪਿੱਛੇ ਨਹੀਂ ਹਟ ਸਕਦੇ ਇਸ ਕੀਤੇ ਤੋਂ। ਚੜ੍ਹਦੀ ਕਲਾ 'ਚ ਆ ਤੇ ਬਹੁਤ ਤਕੜੇ ਹੌਸਲੇ ਨੇ, ਤੇ ਮਰਦੇ ਦਮ ਤੱਕ ਇਸ ਕੌਮ ਪਿੱਛੇ ਲੜਾਂਗੇ, ਕਿਸਾਨੀ ਕੌਮ ਪਿੱਛੇ ਤੇ ਆਪਣੇ ਪੰਥ ਪਿੱਛੇ, ਜਿੱਥੇ ਵੀ ਲੋੜ ਪਊਗੀ, ਜਦੋਂ ਤੱਕ ਸਰੀਰ ਦੇ ਅੰਦਰ ਸਵਾਸ ਨੇ ਉਦੋਂ ਤੱਕ ਮਤਲਬ ਇਸ ਕੀਤੇ ਤੋਂ ਕਦੇ ਪਿੱਛੇ ਨਹੀਂ ਹਟਦੇ। ਮਰ ਗਏ ਤਾਂ ਪਿੱਛੇ ਹਟ ਜਾਾਂਗੇ, ਪਰ ਇਹ ਸਰਕਾਰਾਂ ਜੇ ਸੋਚਣ ਵੀ ਸਾਨੂੰ ਜੇਲ੍ਹਾਂ ਨਾਲ ਝੁਕਾ ਲੈਣਗੀਆਂ ਜਾਂ ਫਿਰ ਸਾਡੇ ਤੇ ਤਸੱਦਦ ਕਰਕੇ ਸਾਨੂੰ ਝੁਕਾ ਲੈਣਗੀਆਂ, ਇਹਦਾ ਦਿਮਾਗ 'ਚ ਵਹਿਮ ਕਰਦੇ ਸਰਕਾਰ ਆਪਣੇ। ਮਰ ਕੇ ਤਾਂ ਪਿੱਛੇ ਹਟ ਜਾਾਂਗੇ, ਪਰ ਜਿਉਂਦੇ ਜੂਏ ਇੰਚ ਵੀ ਸਾਨੂੰ ਪਾਸੇ ਨਹੀਂ ਕਰ ਸਕਦੇ ਇਸ ਕੰਮ ਤੋਂ। ਅੱਛਾ ਨਵਦੀਪ, ਮੈਨੂੰ ਇੱਕ ਚੀਜ਼ ਇਹ ਵੀ ਦੱਸੋ ਕਿ ਤੁਹਾਡੇ ਤੇ ਕੇਸ ਕਿੰਨੇ ਪਾਏ? ਕਿ ਇੱਕ ਆંકੜਾ ਤਾਂ ਮੇਰੇ ਕੋਲ ਵੀ ਹੈ, 16 ਕੇਸ ਕਹਿ ਰਹੇ ਨੇ ਕਿ ਤੁਹਾਡੇ ਤੇ 16 ਪਰਚੇ ਪਾਏ ਨੇ, ਤੇ ਤੁਸੀਂ ਆਪ ਵੀ ਮਾੜਾ ਮੋਟਾ ਸਟੱਡੀ ਕੀਤਾ ਹੈ ਕਿ ਉਹ ਪਰਚੇ ਸਹੀ ਨੇ ਜਾਂ ਫਿਰ ਸਾਰੇ ਝੂਠੇ ਨੇ? 307 ਸੀਗੇ 4 ਤਾਂ, ਤੇ ਜੀ। ਬਾਕੀ ਜਿਹੜੇ ਪੁਰਾਣੇ ਸੀ ਅੰਦੋਲਨ, ਜਿਹੜੇ ਲੋਕਲ ਅਸੀਂ ਅੰਦੋਲਨ ਆਪਣੇ ਆਪਣੇ ਮਤਲਬ ਅੰਬਾਲੇ ਪੱਧਰ ਤੇ ਕਰਦੇ ਸੀਗੇ ਜਾਂ ਫਿਰ ਆਪਣੀ ਸਟੇਟ ਹੂੰ ਪੱਧਰ ਤੇ ਕਰਦੇ ਸੀਗੇ, ਜਿਵੇਂ ਚੰਡੀਗੜ੍ਹ ਹੂੰ ਘੇਰਨਾ ਤੇ MLA ਦੇ ਹੂੰ ਘਰ ਘੇਰਨੇ, ਉਹ ਸਾਰੇ ਪਰਚੇ ਇਹਨਾਂ ਨੇ ਮੇਰੇ ਤੇ ਪਾਏ ਹੋਏ ਸੀਗੇ। 304 307 ਦੇ ਜਿਹੜੇ ਪਰਚੇ ਪਾਏ ਸੀਗੇ ਉਹ ਝੂਠੇ ਹੀ ਸੀਗੇ। ਵੀ ਇਹ ਕਹਿੰਦੇ ਵੀ ਸਾਡੇ ਸੱਟਾਂ ਮਾਰੀਆਂ ਜੀ, ਇਹਨਾਂ ਨੇ ਪ੍ਰਾਪਰਟੀ ਦਾ ਨੁਕਸਾਨ ਕੀਤਾ। ਅਸੀਂ ਕਿਹੜਾ ਪ੍ਰਾਪਰਟੀ ਦਾ ਕੀ ਨੁਕਸਾਨ ਕਰਦਾ ਸੀ ਉੱਤੇ? ਇਹੋ ਜਿਹਾ ਕਿਹੜਾ ਅਸੀਂ ਪੁਲ ਸੀਗਾ ਜਿਹੜਾ ਡਾਤਾ ਇਹਨਾਂ ਦਾ ਵੀ ਜਿਹੜਾ ਪ੍ਰਾਪਰਟੀ ਦਾ ਨੁਕਸਾਨ ਹੋ ਗਿਆ? ਦੱਸੇ ਦਾ ਵੀ ਹਾਂ, ਕਿਹੜੀ ਅਸੀਂ ਗੱਡੀ ਭੰਨੀ ਹੈ ਇਹਨਾਂ ਦੀ, ਹੈ ਨਾ, ਕਿਹੜੀ ਬਿਲਡਿੰਗ ਨੂੰ ਅਸੀਂ ਅੱਗ ਲਾਈਏ ਵੀ ਜਿਹੜਾ ਪ੍ਰਾਪਰਟੀ ਦਾ ਨੁਕਸਾਨ ਹੋਇਆ? ਅਸੀਂ ਕੋਈ ਨੁਕਸਾਨ ਨਹੀਂ ਉੱਥੇ ਕਰਿਆ ਇਹਨਾਂ ਦਾ। ਅਸੀਂ ਗਏ ਸੀਗੇ ਸਿਰਫ ਇਹ ਸੀਗਾ ਵੀ ਬੈਰੀਗੇਡ ਇਹ ਸਾਈਡ 'ਚ ਕਰਨ, ਅਸੀਂ ਆਪਣਾ ਦਿੱਲੀ ਜਾਈਏ, ਠੀਕ ਹੈ। ਪਰ ਇਹਨਾਂ ਨੇ ਬੈਰੀਗੇਡ ਦੀ ਸਾਈਡ 'ਚ ਕੀਤੇ 450 ਮੁੰਡੇ ਸਾਡੇ ਫੱਟੜ ਕੀਤੇ। ਇੱਕ ਮੁੰਡਾ ਸਾਡਾ ਸ਼ਹੀਦ ਕਰਤਾ, ਤੇ ਫੇਰ ਵੀ ਸਾਡੇ ਤੇ 307 ਲਾਈਆਂ ਗਈਆਂ ਵੀ। ਤੇ ਪਰ ਇਹ ਵੀ ਸ਼ੁਕਰ ਹੋਇਆ ਹੈ ਨਾ ਵੀ ਸੰਗਤ ਨੇ ਸਾਥ ਦਿੱਤਾ, ਕੋਲ ਇੰਨੇ ਵੱਡੇ ਪੱਧਰ ਤੇ ਆ ਗਈ ਸੀਗੀ, ਤੇ ਉਤੋਂ ਹਾਈ ਕੋਰਟ ਦੀ ਇਹੋ ਜਿਹੀ ਟਿੱਪਣੀ ਆਈ ਵੀ ਜਿੰਨੇ ਪਰਚੇ ਪਾਏ ਗਏ ਨੇ ਐਵੇਂ ਤੇ ਲੱਗਦਾ ਵੀ ਇੱਕ ਜਿਹੇ ਜਿਹੇ ਪਰਚੇ ਨੇ ਸਾਰੇ ਦੇ ਸਾਰੇ, ਵੀ ਮੁੰਡੇ ਨੂੰ ਫਸਾਉਣ ਵਾਸਤੇ ਕਰਿਆ ਗਿਆ। ਤੇ ਹਾਈ ਕੋਰਟ ਦੇ ਜੱਜ ਦੇ ਬਿਆਨ ਸੀਗੇ ਇਹ। ਤੇ ਪਰ ਮੈਨੂੰ ਮਿਲੀ ਤਾਂ ਜ਼ਮਾਨਤ ਆ ਉਹਦੇ ਅੰਦਰ, ਇਹ ਹਰਾਸਮੈਂਟ ਤਾਂ ਮੇਰੇ ਅੱਗੇ ਵੀ ਅਜੇ ਹੈਗੀ ਆ ਵੀ ਜਿਹੜਾ ਕੀ ਪਤਾ ਕਿੰਨੇ ਸਾਲ ਲੱਗ ਜਾਂਦੇ ਨੇ ਪਰਚੇ ਦਾ ਜਦੋਂ ਕੈਂਸਲ ਹੁੰਦੇ ਨੇ, ਤਰੀਕਾਂ ਜਦੋਂ ਭੁਗਤਣੀਆਂ ਪੈਂਦੀਆਂ ਨੇ, ਸਾਰੀ ਹਰਾਸਮੈਂਟ ਆ। ਪਰ ਨਜਿੱਠਾਂਗੇ ਇਸ ਚੀਜ਼ ਨੂੰ ਵੀ। ਤੇ ਝੂਠੇ ਹੀ ਪਰਚੇ ਸੀਗੇ ਮੇਰੇ ਤੇ ਤਾਂ ਸਾਰੇ, ਪਰ ਸੱਚ ਹੱਕ ਪਿੱਛੇ ਜਿਹੜਾ ਸੱਚ ਹੱਕ ਦੇ ਰਾਹ ਤੇ ਤੁਰਦਾ, ਉਹ ਔਕੜਾਂ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ ਆ। ਸੰਘਰਸ਼ਾਂ ਦੇ ਰਾਹ ਨੇ ਐਨੇ ਸੌਖੇ, ਜਦੋਂ ਇੰਨੇ ਸੌਖਾ ਦਾ ਕੁਝ ਮਿਲਿਆ ਨਹੀਂ ਕਰਦਾ ਜ਼ਿੰਦਗੀ ਦੇ ਅੰਦਰ, ਹੈ ਨਾ। ਤੇ ਲੜਾਈ ਲੰਬੀ ਹੈ। ਜੇ ਅਸੀਂ ਸੋਚੀਏ ਵੀ ਘਰੋਂ ਚੱਲੇ ਆ ਟਰਾਲੀਆਂ ਲੈ ਕੇ ਚੱਲ ਪਏ ਔਰ ਵੀ ਸਰਕਾਰ ਸਾਨੂੰ MSP ਦੇ ਦੂਗੀ, ਐਵੇਂ ਨਹੀਂ ਹੋਇਆ ਕਰਦਾ। ਲੜਾਈਆਂ ਲੰਬੀਆਂ ਨੇ, ਇਹਦੇ 'ਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤਸੀਦੀਆਂ ਵੀ ਪਾਉਣੀਆਂ ਪੈਂਦੀਆਂ ਨੇ, ਤੇ ਆਪਣਾ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ, ਜੇਲ੍ਹਾਂ ਵੀ ਕੱਟਣੀਆਂ ਪੈਂਦੀਆਂ ਨੇ, ਤਸੱਦਦਾਂ ਵੀ ਝੱਲਣੀਆਂ ਪੈਂਦੀਆਂ ਨੇ। ਨਾਲੇ ਸਾਡੀ ਕੌਮ ਤਾਂ ਫਿਰ ਪੈਦਾ ਕੁਰਬਾਨੀ ਵਾਸਤੇ ਹੋਈ ਆ। ਸਾਡੀ ਕੌਮ ਤਾਂ ਪੈਦਾ ਹੀ ਸੰਘਰਸ਼ਾਂ ਦੇ ਰਾਹ ਤੇ ਤੁਰਨ ਵਾਸਤੇ ਹੋਈ ਹੈ। ਬਾਬੇ ਨਾਨਕ ਨੇ ਕਿਹਾ ਵੀ ਸੱਚ ਹੱਕ ਪਿੱਛੇ ਲੜਨਾ ਆ, ਨਾ ਕਿਸੇ ਨੂੰ ਨਜਾਇਜ਼ ਡਰਾਉਣਾ, ਨਾ ਕਿਸੇ ਤੋਂ ਡਰਨਾ ਆ। ਤੇ ਅਸੀਂ ਤਾਂ ਆਪਣੇ ਸੱਚ ਹੱਕ ਪਿੱਛੇ ਲੜੇ ਆ। ਕੌਮ ਨੇ ਬਥੇਰੀ ਕੁਰਬਾਨੀਆਂ ਪਹਿਲਾਂ ਦਿੱਤੀਆਂ। ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਮਿੱਟੀ, ਨਹੁੰ ਦੀ ਮਿੱਟੀ ਬਰਾਬਰ ਵੀ ਨਹੀਂ ਹੈਗੇ ਜਿਹੜੀ ਤਸੱਦਦ ਪਹਿਲਾਂ ਸਾਡੀ ਕੌਮ ਨੇ ਝੱਲੀ ਆ। ਸਾਡੀ ਕੌਮ ਨੇ ਤਾਂ ਬਹੁਤ ਤਸੱਦਦ ਝੱਲੀ ਹੋਈ ਆ। ਜਦੋਂ ਸਾਡੀਆਂ ਮਾਇਆ ਨਾਲ, ਹੈ ਨਾ, ਉਹਨਾਂ ਦੇ ਬੱਚੇ ਗਲਾਂ 'ਚ ਟੋਟੇ ਪਾ ਦੇਣੇ, ਹੈ ਨਾ, ਜਦੋਂ ਜ਼ੁਲਮ ਹਾਕਮ ਜ਼ੁਲਮ ਕਰਦੇ ਹੁੰਦੇ ਸੀ ਉਸ ਟਾਈਮ। ਤੇ ਸਾਡੇ ਮਤਲਬ ਸਿੰਘਾਂ ਨੂੰ ਚਰਖੜੀਆਂ ਤੇ ਚੜੇ ਸਾਡੇ ਸਿੰਘ ਆਰਿਆਂ ਨਾਲ ਚਰਾਏ ਗਏ, ਬੰਦ ਬੰਦ ਕਟਾਏ ਗਏ,
ਠੀਕ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤੁਸੀਂ ਦੇਖ ਸਕਦੇ ਹੋ, ਕਿੱਡੀ ਵੱਡੀ ਸ਼ਹੀਦੀ ਦਿੱਤੀ। ਗੁਰੂ ਤੇਗ ਬਹਾਦਰ ਨੇ ਕਿੱਡੀ ਵੱਡੀ ਸ਼ਹੀਦੀ ਦਿੱਤੀ। ਭਾਈ ਮਨੀ ਸਿੰਘ ਨੇ ਕਿੱਡੀ ਵੱਡੀ ਸ਼ਹੀਦੀ ਦਿੱਤੀ ਕੌਮ ਪਿੱਛੇ। ਤਾਂ ਸਾਡੇ ਤੇ ਜਜ਼ਬੇ ਨੇ ਇਹ ਵੀ ਹਾਂ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਆਪਣੇ, ਤੇ ਉਹਨਾਂ ਤੋਂ ਸਿੱਖਣ ਨੂੰ ਮਿਲਦਾ। ਤੇ ਅਸੀਂ ਤਾਂ ਉਹਨਾਂ ਦੀ ਪੈਰ ਦੀ ਮਿੱਟੀ ਬਰਾਬਰ ਵੀ ਨਹੀਂ ਹੈਗੇ। ਜੇ ਝੱਲ ਵੀ ਲਿਆ, ਉਹ ਵਾਹਿਗੁਰੂ ਦੀ ਮਿਹਰ ਹੋਈ ਹੈ। ਵਾਹਿਗੁਰੂ ਨੂੰ ਲੱਗਿਆ ਵੀ ਨਵਦੀਪ ਝੱਲ ਸਕਦਾ ਹੈ, ਤਾਂ ਸਾਡੀ ਸੇਵਾ ਲਿੱਤੀ ਆ। ਕਰਨ ਕਰਾਉਣ ਵਾਲਾ ਸਭ ਕੁਝ ਵਾਹਿਗੁਰੂ ਆ, ਤੇ ਸਭ ਕੁਝ ਵਾਹਿਗੁਰੂ ਕਰਕੇ ਹੋ ਰਿਹਾ। ਤੇ ਵਾਹਿਗੁਰੂ ਸੇਵਾ ਲੈਂਦਾ, ਵਾਹਿਗੁਰੂ ਕਰਾਉਣ ਵਾਲਾ ਆ, ਤੇ ਵਾਹਿਗੁਰੂ ਦੀ ਕਿਰਪਾ ਹੋਈ ਆ। ਅੱਜ ਤਕੜੇ ਹੋ ਕੇ ਦੁਬਾਰਾ ਜੇਲ੍ਹ ਚੋਂ ਬਾਹਰ ਬੈਠੇ। ਅੱਛਾ, ਨਵਦੀਪ, ਮੈਂ ਇੱਕ ਨਵਦੀਪ ਨੂੰ ਉਹ ਵੀ ਜਾਣਦਾ ਕਿ ਨਵਦੀਪ ਅੰਬਾਲੇ ਚ ਸਭ ਤੋਂ, ਆਪਾਂ ਤੋਂ ਮੈਂ ਤਾਂ ਕਹਿ ਸਕਦਾ ਘੱਟੋ ਘੱਟ, ਕਿਉਂਕਿ ਜਿਮ ਵਾਲਾ ਤੁਹਾਡਾ ਸਰੀਰ ਵੀ ਦੇਖਿਆ ਕਿ ਬਹੁਤ ਤਗੜਾ ਮੁੰਡਾ ਹੈਗਾ, ਤੇ ਵਧੀਆ ਮਾਂ ਦੇ ਹੱਥ ਦਾ ਦੁੱਧ ਵੀ ਪੀਂਦਾ ਸੀਗਾ, ਤੇ ਵਧੀਆ ਉਹਦੇ ਹੱਥ ਦੀ ਚੂਰੀ, ਤੇ ਖੇਤਾਂ 'ਚ ਕੰਮ ਕਰਦਾ ਸੀਗਾ, ਤਗੜਾ ਸਰੀਰ ਸੀਗਾ। ਤੇ ਮੈਨੂੰ ਤਾਂ ਲੱਗਦਾ ਕਿ 2-4 ਪੁਲਿਸ ਵਾਲਿਆਂ ਨਾਲ ਤਾਂ ਕੁਝ ਨਹੀਂ ਹੋਇਆ ਹੋਊਗਾ। ਉਹ ਕਿੰਨੇ ਕੁ ਫਿਰ ਕਿੰਨੇ ਪੁਲਿਸ ਵਾਲੇ ਤੁਹਾਨੂੰ ਤੁਹਾਡੇ ਨਾਲ ਉਹਨਾਂ ਨੇ ਉਹ ਕੀਤਾ, ਕੁੱਟਮਾਰ ਕੀਤੀ? ਕਿੰਨੇ ਪੁਲਿਸ ਵਾਲੇ ਸੀਗੇ? 2-4 ਦੀ ਤਾਂ ਬਸ ਦੀ ਗੱਲ ਨਹੀਂ ਹੈ, ਐਡਾ ਵੱਡਾ ਸਰੀਰ ਹੋ ਗਿਆ ਤੇਰਾ। ਤੇ ਦੋ ਚਾਰ ਤਾਂ ਪਹਿਲਾਂ ਤਾਂ ਨਾ ਇਹ ਜਦੋਂ ਮੈਨੂੰ ਨਾ ਉਹਦੇ ਤੇ ਲੈ ਕੇ ਜਾਂਦੇ ਸੀਗੇ, ਆਪਣਾ ਪੇਸ਼ੀ ਪੂਸ਼ੀ ਦੇ, ਜਾਂ ਫਿਰ ਜਿਵੇਂ ਮੈਡੀਕਲ ਕਰਾਉਣ ਲੈ ਕੇ ਜਾਂਦੇ ਸੀਗੇ, ਉਸ ਟਾਈਮ ਨਾ ਮੇਰੇ ਨਾਲ ਘੱਟੋ ਘੱਟ 200 ਪਲੱਸ ਪੁਲਿਸ ਵਾਲੇ ਮੈਨੂੰ ਲੈ ਕੇ ਜਾਂਦੇ ਸੀ। ਹੱਥ ਫੜਨ ਤੋਂ ਵੀ ਡਰਦੇ ਹੁੰਦੇ ਸੀ ਇੱਕ ਦੋ ਤਾਂ, ਵੀ ਬਈ ਤੂੰ ਫੜ ਲਾ, ਕਹਿੰਦਾ ਦੇਖਦਾ ਲੈ ਕਿਤੇ ਬੁੜਕਿਆਂ ਨਾਲ ਨਾ ਖਾ ਜੇ, ਕਹਿੰਦਾ ਕਹੇ ਜਾ। ਠੀਕ ਹੈ ਨਾ। ਪਰ ਇਹ ਆ ਵੀ ਉੱਥੇ ਤਾਂ ਜਦੋਂ ਇਹਨਾਂ ਨੇ ਕਰਿਆ, ਉੱਥੇ ਤਾਂ 40-45 ਮੁੰਡੇ ਸੀਗੇ। ਇਹ CI ਇੰਸਪੈਕਟਰ ਨੇ, ਹਰਜਿੰਦਰ ਖੈਰ ਨੇ ਕੁਰਸੀ ਡਾਈ ਹੋਈ ਸੀਗੀ। ਇਹ ਤਾਂ 40-45 ਬੰਦਿਆਂ ਨੇ, ਹਨਾ, ਜਿਵੇਂ 6 ਬੰਦੇ ਤਾਂ ਸਪੈਸ਼ਲ ਗਿਰਡੀ ਵਾਲੇ ਸੀਗੇ ਨਾ, ਜਿਨ੍ਹਾਂ ਨੇ 6 ਬੰਦਿਆਂ ਨੇ ਮੇਰੇ ਤੇ ਗਿਰਡੀ ਫੇਰੀ ਹੈ ਨਾ। 2 ਬੰਦੇ ਪਹਿਲਾਂ ਇੱਕ ਵਾਰ ਆਏ, ਫਿਰ 2 ਹੋਰ ਆਏ, 4ਾਂ ਦਾ ਜ਼ੋਰ ਲੱਗਿਆ, 4ਾਂ ਨੇ ਪੱਟ ਪਾੜੇ, ਫਿਰ 2 ਉੱਤੇ ਚੜਾਏ ਗਏ ਗਿਰਡੀ ਦੇ। ਫਿਰ ਜਦੋਂ ਮੁਸਲੀ ਫੇਰੀ ਇਹਨਾਂ ਨੇ 6 ਬੰਦੇ ਨੇ ਤਾਂ ਉਹ ਕਰਿਆ ਹੈ ਨਾ। ਫਿਰ ਇੱਕ ਬੰਦਾ ਮਤਲਬ ਹੱਥ ਪੈਰ ਬੰਨ੍ਹਦੇ ਨੇ, ਹੈ ਨਾ, ਬਾਲਾਂ ਤੋਂ ਫੜਦੇ ਨੇ। ਠੀਕ ਹੈ। ਤੇ ਜਦੋਂ ਚੱਡੇ ਪਾੜਦੇ ਨੇ, ਹਨਾ, ਉਹਦੇ 'ਚ ਵੀ 8-10 ਬੰਦੇ ਲੱਗਦੇ ਨੇ। ਜਿਸ ਹਿਸਾਬ ਨਾਲ ਪਾੜੇ ਜਾਂਦੇ ਨੇ, ਨੇੜੇ ਖੜੇ ਹੁੰਦੇ ਨੇ, ਆਪਣੀ ਤਸੱਦਦ ਕਰਦੇ ਨੇ ਆਪਣੇ ਹਿਸਾਬ ਨਾਲ। ਫਿਰ ਮੂੰਹ ਡਬਾਉਣਾ ਪਾਣੀ ਦੇ ਅੰਦਰ, ਜਾਂ ਫਿਰ ਬਰਫ ਵਾਲਾ ਜਿਵੇਂ ਕਰਨਾ, ਲਟਕਾ ਕੇ ਰੱਖਣਾ, ਹੈ ਨਾ। ਤੇ ਸਾਰਾ ਮਤਲਬ ਸਾਰੇ ਰਲ ਮਿਲ ਕੇ ਹੀ ਕਰਦੇ ਨੇ, ਜਿਹੜੇ 40-45 ਜਣੇ ਉਸ ਟਾਈਮ ਰਿਮਾਂਡ ਰੂਮ ਦੇ ਅੰਦਰ ਸੀਗੇ। ਤੇ ਇਹੋ ਜਿਹਾ ਕੰਮ ਹੋ ਜਾਂਦਾ ਵੀ, ਹੈ ਨਾ, ਉੱਠਿਆ ਵੀ ਨਹੀਂ ਜਾਂਦਾ ਜਦੋਂ ਪੱਟ ਜਮੇ ਮਤਲਬ ਪੱਟ ਜਾਂਦੇ ਨੇ, ਹੈ ਨਾ, ਜਦੋਂ ਚੱਡੇ ਪੱਟਦੇ ਨੇ, ਹੈ ਨਾ, ਵੀ ਸੁੱਜ ਜਾਂਦੇ ਨੇ, ਬਹੁਤ ਸੁੱਜ ਜਾਂਦੇ ਨੇ ਉਹ, ਹੈ ਨਾ। ਤੇ ਜਦੋਂ ਮੈਂ ਜੇਲ੍ਹ 'ਚ 5 ਦਿਨਾਂ ਬਾਅਦ ਗਿਆ, ਵੀ ਮੇਰੇ ਠੀਕ ਹੀ ਨਹੀਂ ਹੋਏ ਸੀਗੇ, ਮੈਨੂੰ ਲੱਗਿਆ ਵੀ ਕਿਤੇ ਵਾਧਾ ਨਾ ਵੱਧ ਜੇ। ਫਿਰ ਮੈਂ ਅੰਦਰੋਂ ਐਪਲੀਕੇਸ਼ਨ ਲਵਾਈ ਵਕੀਲ ਨੂੰ ਕਹਿ ਕੇ, ਫਿਰ ਮੇਰਾ ਇਲਾਜ ਚੱਲਿਆ। ਤੇ 15 ਦਿਨ ਮੈਨੂੰ ਫੇਰ ਲੱਗੇ ਸੀ, ਹੈ ਨਾ, ਦੁਬਾਰਾ ਸੁੱਜ ਉਤਰਨ 'ਚ, ਤੇ ਲੀਲ ਲੂਲ ਠੀਕ ਹੋਣ 'ਚ। ਪਰ ਮਿਹਰ ਹੋਈ ਵਾਹਿਗੁਰੂ ਦੀ, ਹੈ ਨਾ, ਅਸੀਂ ਝੱਲ ਵੀ ਗਏ। ਤੇ ਅੱਜ ਯਾਦ ਵੀ ਨਹੀਂ ਹੈਗਾ ਵੀ ਹਾਂ ਐਵੇਂ ਦਾ ਕੁਝ ਹੋਇਆ ਸੀਗਾ। ਤੇ ਪਰ ਇਹ ਆ ਵੀ ਹਾਂ, ਥੋੜੇ ਬਹੁਤੇ ਰਿਗਰੈਟ ਹੁੰਦੇ ਨੇ। ਪਰ ਇੰਨੀ ਕੁ ਔਕਾਤ ਪਤਾ ਲੱਗ ਗਈ ਇਹਨਾਂ ਦੀ ਵੀ ਹਾਂ, ਕਿਉਂਕਿ ਦੇਖੋ ਕੋਈ ਮਰਦਾਂ ਵਾਲਾ ਕੰਮ ਤਾਂ ਹੈਗਾ ਵੀ 40-45 ਜਣੇ ਇੱਕ ਬੰਦੇ ਨੂੰ ਕੁੱਟਦੇ ਨੇ, ਵੀ ਇਹ ਕਿੰਨਾ ਕੁ ਕਰ ਸਕਦੇ ਨੇ ਸਾਡੇ ਨਾਲ। ਕਿੰਨੀ ਕੁ ਔਕਾਤ ਇਹਨਾਂ ਦੀ ਹੈਗੀ ਆ, ਕਿੰਨੇ ਕੁ ਕੇਸ ਪਾ ਸਕਦੇ ਨੇ ਸਾਡੇ ਦੇ, ਕਿੰਨਾ ਕੁ ਸਾਨੂੰ ਝੁਕਾ ਸਕਦੇ ਨੇ। ਤੇ ਵਾਹਿਗੁਰੂ ਦੀ ਇੰਨੀ ਕੁ ਮਿਹਰ ਆ ਵੀ ਹਾਂ, ਸਭ ਕੁਝ ਕਰਕੇ ਦੇਖ ਲਿਆ, ਵੀ ਇੰਚ ਵੀ ਇਹ ਸਾਨੂੰ ਝੁਕਾ ਨਹੀਂ ਸਕੇ, ਇੰਚ ਵੀ ਡਰਾ ਨਹੀਂ ਸਕੇ, ਇੰਚ ਵੀ ਪਿੱਛੇ ਨਹੀਂ ਹਟਾ ਸਕੇ। ਆਂਦੇ ਹੀ ਅਗਲੇ ਦਿਨ ਸੰਘਰਸ਼ ਦੇ ਰਾਹ ਤੇ ਸੀਗੇ, ਸਾਡੇ ਆਗੂ ਅਰੈਸਟ ਕੀਤੇ। 16 ਦੀ ਰਾਤ ਨੂੰ ਮੈਂ ਬਾਹਰ ਆਇਆ, 17 ਦੀ ਰਾਤ ਨੂੰ ਮੈਂ ਸੰਘਰਸ਼ ਦੇ ਅੰਦਰ ਸੀਗਾ, ਤੇ ਆਪਣੇ ਆਗੂ ਵੀ ਰਿਹਾਅ ਕਰਾਏ। ਤੇ ਸਭ ਜਜ਼ਬਾ ਨਾ ਸਾਡੇ ਗੁਰੂਆਂ ਤੋਂ ਮਿਲਿਆ ਹੋਇਆ, ਹੈ ਨਾ, ਵੀ ਇਹ ਚੀਜ਼ਾਂ ਸਾਨੂੰ ਪਿੱਛੇ ਨਹੀਂ ਹਟਾ ਸਕਦੀਆਂ। ਤੇ ਵਾਹਿਗੁਰੂ ਅੰਗ ਸੰਗ ਰਹਿ ਕੇ ਹਮੇਸ਼ਾ ਹੈਲਪ ਕਰਦੇ ਨੇ ਵਾਹਿਗੁਰੂ। ਤੇ ਅਸੀਂ ਵੀ ਉਹਨਾਂ ਦੇ ਹੁਕਮ 'ਚ ਰਹਿੰਦੇ ਹਾਂ, ਉਹਨਾਂ ਦੇ ਭਾਣੇ 'ਚ ਰਹਿੰਦੇ ਹਾਂ, ਸੱਚ ਦੇ ਰਾਹ ਤੇ ਤੁਰੇ ਹੋਏ ਆ। ਇਹ ਲੋਕ ਤਾਂ ਬਥੇਰੇ ਬਲੇਮ ਲਾਉਂਦੇ ਹੁੰਦੇ ਸੀਗੇ ਜੀ, ਪੈਸੇ ਖਾਂਦੇ ਨੇ ਜੀ, ਇਹ ਹੈ ਜੀ, ਸੋ ਮੂੰਹ ਕਰਦੇ ਸੀਗੇ ਨਾ। ਤੇ ਵਾਹਿਗੁਰੂ ਨੇ ਸੱਚ ਤੇ ਜਦੋਂ ਕਿ ਸੱਚ ਦੇ ਰਾਹ ਤੇ ਚੱਲੇ, ਹੈ ਨਾ, ਨਿੱਤਰ ਕੇ ਸਾਹਮਣੇ ਆਏ ਜਮਾ ਹੀ, ਹੈ ਨਾ। CIA ਨੇ ਜ਼ੋਰ ਲਾ ਲਿਆ, NIA ਨੇ ਜ਼ੋਰ ਲਾ ਲਿਆ, ਵੀ ਇੱਕ ਅਕਾਊਂਟ 'ਚ 1 ਰੁਪਇਆ ਵੀ ਅੱਜ ਤੱਕ ਸਹੁੰ ਨਹੀਂ ਹੋਇਆ ਉਹਨਾਂ ਤੋਂ। ਤੇ ਸਾਰੇ ਤਰੀਕੇ ਇਹ ਨਾਲ ਤਾਂ ਜ਼ੋਰ ਲਾ ਇਹ ਕੇ ਤਾਂ ਨਵਦੀਪ, ਤੁਹਾਡੇ ਤੇ ਇਹ ਤਾਂ ਮੈਂ ਵੀ ਸੁਣ ਰਿਹਾ ਸੀ, ਪੁਲਿਸ ਵਾਲੇ ਕਹਿੰਦੇ ਸੀਗੇ, ਤੇ ਹੋਰ ਵੀ ਏਜੰਸੀਆਂ ਕਹਿੰਦੀਆਂ ਸੀਗੀਆਂ ਕਿ ਨਵਦੀਪ ਨੂੰ ਬਾਹਰੋਂ ਫੰਡਿੰਗ ਆਉਂਦੀ ਹੈ, ਬਾਹਰੋਂ ਫੰਡਿੰਗ ਕਰਕੇ ਚੱਲਦਾ ਹੈ। ਕੀ ਉਹਨਾਂ ਨੇ ਤੁਹਾਡੇ ਫੋਨ ਦੀ ਜਾਂ ਤੁਹਾਡੀ ਪੁੱਛਗਿੱਛ 'ਚ ਕੁਝ ਨਿਕਲ ਕੇ ਆਇਆ ਉਹਨਾਂ ਕੋਲ, ਜਾਂ ਫਿਰ ਕੁਝ ਨਹੀਂ ਨਿਕਲਿਆ? ਕੁਛ ਵੀ ਨਹੀਂ ਨਿਕਲਿਆ। ਅਕਾਊਂਟ ਉਹਨਾਂ ਕੋਲ ਸੀਗੇ, ਮੇਰੇ ਫੋਨ ਉਹਨਾਂ ਕੋਲ ਸੀਗੇ, ਸਭ ਕੁਝ ਸੀਗਾ, ਸਾਰਾ ਜ਼ੋਰ ਲਾਇਆ ਉਹਨੇ, ਸਾਰੀ ਚੈਕਿੰਗ ਕਰਾਈ, ਸਭ ਕੁਝ ਕਰਾਇਆ, 1 ਰੁਪਈਆ ਵੀ ਨਹੀਂ ਨਿਕਲਿਆ। ਠੀਕ ਹੈ। ਕਿਉਂਕਿ ਸੰਗਤ ਪੈਸਾ ਦਿੰਦੀ ਹੈ, ਸੰਗਤ ਸੇਵਾ ਕਰਦੀ ਹੈ ਇੱਥੇ, ਜਿਹੜੀ ਲੋਕਲ ਸੰਗਤ ਹੈ ਨਾ, ਉਹਨਾਂ ਨੇ ਉੱਥੇ ਆਣਾ। ਨਾਲੇ ਧਰਨੇ 'ਚ ਕਿੰਨੀ ਕੁ ਲੋੜ ਹੁੰਦੀ ਆ ਪੈਸਿਆਂ ਦੀ, ਹੈ ਨਾ। ਸੰਗਤ ਨੇ ਉੱਥੇ ਲੰਗਰ ਲੈ ਕੇ ਆਣਾ, ਸੰਗਤ ਨੇ ਜਿਹੜੀ ਸੇਵਾ ਹੁੰਦੀ ਹੈ ਉਹ ਸੰਗਤ ਉੱਥੇ ਪਹੁੰਚਾ ਜਾਂਦੀ ਹੈ ਨਾ। ਤੇ ਇਹਦਾ ਇਹਨਾਂ ਦੇ ਵਹਿਮ ਨੇ ਵੀ ਪੈਸਿਆਂ ਕਰਕੇ ਧਰਨੇ ਚੱਲਦੇ ਨੇ, ਤਾਂ ਸੱਚ ਛੱਕ ਕਰਕੇ ਚੱਲਦੇ ਨੇ। ਇਹਦਾ ਜਜ਼ਬਿਆਂ ਨਾਲ ਧਰਨੇ ਚੱਲੇ ਕਰਦੇ ਨੇ। ਟਰੈਕਟਰਾਂ ਦੀ ਟਰੈਕਟਰ ਨੂੰ ਤੇਲ ਹੀ ਪਵਾਉਣਾ, ਟਰੈਕਟਰ ਲੈ ਕੇ ਜਾਣੇ ਨੇ। ਠੀਕ ਹੈ। ਇੰਨੇ ਤਾਂ ਸક્ષਮ ਹੈਗੇ ਆ, ਇੰਨੀ ਤਾਂ ਖੇਤੀਬਾੜੀ ਕਰਦੇ ਆ ਵੀ ਆਪਣੇ ਪੱਲਿਓਂ ਤੇਲ ਪਵਾ ਕੇ ਸੰਘਰਸ਼ਾਂ ਦੇ ਰਾਹ ਤੇ ਜਾ ਸਕਦੇ ਆ। ਹੋਰ ਸਾਨੂੰ ਕਿੰਨਾ ਕੁ ਵੀ ਕਰੋੜਾਂ ਰੁਪਈਆ ਥੋੜੀ ਚਾਹੀਦਾ ਸੰਘਰਸ਼ ਲੜਨ ਵਾਸਤੇ। ਇਹਦਾ ਇਹਨਾਂ ਦੇ ਵਹਿਮ ਨੇ ਵੀ ਇਹ ਫੰਡੀਆਂ ਕਰਕੇ ਅੰਦੋਲਨ ਚੱਲਦੇ, ਇਹਨਾਂ ਨੂੰ ਨਹੀਂ ਪਤਾ ਵੀ ਇਹ ਤਾਂ ਜਜ਼ਬਿਆਂ ਕਰਕੇ ਅੰਦੋਲਨ ਚੱਲਦੇ ਨੇ ਇਹ। ਠੀਕ ਆ। ਇਹ ਸਾਡੇ ਬਾਬਿਆਂ ਨੇ ਸਾਨੂੰ ਸਿਖਾਇਆ ਹੋਇਆ ਵੀ ਹੱਕ ਪਿੱਛੇ ਲੜਨਾ ਆਪਣੇ,
ਹੱਕ ਪਿੱਛੇ ਮਰਨਾ ਆਪਣੇ, ਤਾਂ ਕਰਕੇ ਅੰਦੋਲਨ ਚੱਲਦੇ ਨੇ ਵੀ ਹਾਂ ਅਸੀਂ ਬਾਬੇ ਨਾਨਕ ਦੀ ਖੇਤੀ ਨਹੀਂ, ਕਿਉਂਕਿ ਬਾਬੇ ਨਾਨਕ ਨੇ ਸੱਚਾ ਸੁੱਚਾ ਧਰਮ ਦਿੱਤਾ, ਸੱਚੀ ਸੁੱਚੀ ਕਿਰਤ ਦਿੱਤੀ, ਖੇਤੀ ਦਿੱਤੀ, ਵੀ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦਿੰਨੇ ਆ ਵੀ ਹਾਂ ਵੀ ਇਹਦੇ ਪਿੱਛੇ ਅਸੀਂ ਲੜਦੇ ਵੀ ਆ, ਖੜਦੇ ਵੀ ਆ, ਸੱਚੀ ਸੁੱਚੀ ਆਪਣੀ ਖੇਤੀ ਨੂੰ ਬਚਾਉਣ ਵਿੱਚ ਇਹ 5 ਸਾਲ ਤੋਂ ਲੜਾਈ ਲੜ ਰਹੇ ਆ। ਤੇ ਇਹਨਾਂ ਦੇ ਵਹਿਮ ਦੇ ਕੁਝ ਵੀ ਨਹੀਂ ਨਿਕਲਿਆ ਇਹਨਾਂ ਕੋਲੋਂ, ਤੇ ਜੇ ਹੂੰ ਕੁਝ ਨਹੀਂ ਨਿਕਲਿਆ ਤਾਂ ਹੀ ਸਾਡੇ ਤੇ ਇਹ ਚੀਜ਼ਾਂ ਦੇ ਕੇਸ ਨਹੀਂ ਪਏ ਤੇ ਅਸੀਂ ਬਾਹਰ ਆਏ ਆ। ਕਿਉਂਕਿ ਮੇਰੇ ਤੇ ਕੋਈ ਹੈ ਜਾਂ ਕੋਈ ਕੇਸ ਨਹੀਂ ਇਹਨਾਂ ਤੋਂ ਸਾਬਿਤ ਹੋਇਆ ਹੈ ਨਾ ਵੀ ਕੋਈ ਫੰਡਿੰਗ ਵਾਲਾ ਸੀਗਾ ਜਾਂ ਜੀ ਕੋਈ ਐਜੀ ਐਕਟੀਵਿਟੀ ਸੀਗੀ ਜਿਹੜੀ ਦੇਸ਼ ਦੇ ਖਿਲਾਫ ਸੀਗੀ, ਤੇ ਐਵੇਂ ਤਾਂ ਕੁਝ ਸੋ ਨਹੀਂ ਹੋਇਆ, ਤਾਂ ਹੀ ਅਸੀਂ ਬਾਹਰ ਆਏ ਆ। ਨਹੀਂ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਕਿਵੇਂ ਦੇ ਐਕਟ ਲਾਉਂਦੇ ਨੇ ਇਹ, ਵੀ ਨਿਕਲਣਾ ਹੀ ਔਖਾ ਹੋ ਜਾਂਦਾ ਜੇਲ੍ਹਾਂ ਚੋਂ। ਤੇ ਸੱਚ ਦੇ ਰਾਹ ਤੇ ਤੁਰੇ ਹੋਏ ਆ, ਤੇ ਸੱਚ ਦੇ ਰਾਹ ਤੇ ਵਾਹਿਗੁਰੂ ਨੇ ਬਾਹ ਫੜੀ ਆ, ਅੱਜ ਤੁਹਾਡੇ ਸਾਹਮਣੇ ਬੈਠੇ ਆ। ਅੱਛਾ ਨਵਦੀਪ, ਜਿਹੜੇ 111 ਦਿਨ ਸੀਗੇ ਜੇਲ੍ਹ 'ਚ, ਉਹ ਫਿਰ ਕਿਵੇਂ ਤੁਸੀਂ ਲੰਘਾਏ? ਕੀ ਉੱਥੇ ਦਿਮਾਗ 'ਚ ਕੀ ਚੱਲਦਾ ਹੁੰਦਾ ਸੀਗਾ ਜੇਲ੍ਹ 'ਚ? ਕੀ ਤੁਸੀਂ ਸੋਚਦੇ ਹੁੰਦੇ ਸੀਗੇ? ਕੀ ਬਾਹਰ ਜਿਹੜੇ ਮਾਂ-ਬਾਪ ਸੀਗੇ ਉਹਨਾਂ ਦੀ ਫਿਕਰ ਹੁੰਦੀ ਸੀਗੀ ਆਪਣੇ ਖੇਤਾਂ ਦੀ, ਕਿਉਂਕਿ ਜੀਰੀ ਦੇ ਬੁਆਈ ਦਾ ਟਾਈਮ ਵੀ ਸੀਗਾ, ਤੇ ਹੋਰ ਜਿਹੜੇ ਸਾਥੀ ਸੰਗੀ ਸੀਗੇ ਜਾਂ ਕਿਸਾਨ ਅੰਦੋਲਨ ਦੇ ਲੋਕ ਹੋ ਗਏ, ਉਹਨਾਂ ਦੀ ਕੋਈ ਫਿਕਰ, ਕੋਈ ਯਾਦ ਆਉਂਦੀ ਸੀਗੀ? ਦੇਖੋ 111 ਦਿਨ ਸੀਗੇ ਹਨਾ, ਜੇਲ੍ਹ ਆ ਬਾਬਾ ਜੀ, ਜੇਲ੍ਹ ਹੂੰ ਹੁੰਦੀ ਆ ਉੱਥੇ, ਔਕੜਾਂ ਵੀ ਹੂੰ ਹੈਗੀਆਂ ਨੇ ਉੱਥੇ, ਆਜ਼ਾਦੀ ਨਹੀਂ ਹੈਗੀ ਸਾਨੂੰ। ਹੂੰ ਫੀਲ ਤਾਂ ਹੁੰਦਾ ਇੱਕ ਚੀਜ਼ ਹੈ ਨਾ ਵੀ ਅਸੀਂ ਕਿੱਥੇ, ਇਹੀ ਅੰਬਾਲੇ ਦੀ ਜੇਲ੍ਹ ਹੋ ਗਈ ਨਾ, ਇਹ ਤੋਂ ਬਾਅਦ ਅੰਬਾਲਾ ਆਪਣਾ ਸ਼ਹਿਰ ਆ ਹਨਾ, ਵੀ ਜਿੱਥੇ ਅਸੀਂ ਹੂੰ ਘੁੰਮਦੇ ਹੁੰਦੇ ਸੀਗੇ ਨਾ, ਤੇ ਅੱਜ ਅਸੀਂ ਬਿਨਾਂ ਕਿਸੇ ਗੁਨਾਹ ਤੋਂ ਆਪਣੇ ਸੱਚ ਹੱਕ ਪਿੱਛੇ ਲੜਤ ਪਿੱਛੇ ਅੱਜ ਅਸੀਂ ਜੇਲ੍ਹਾਂ ਦੇ ਅੰਦਰ ਪਏ ਆ, ਤੇ ਇਹ ਵੀ ਨਹੀਂ ਪਤਾ ਕਿੰਨਾ ਕੁ ਟਾਈਮ ਕੱਟਣਾ ਪੈਣਾ ਹੈ। ਪਰ ਕਿਰਪਾ ਹੂੰ ਹੋ ਜਾਂਦੀ ਹੈ ਵਾਹਿਗੁਰੂ, ਬੰਦੇ ਬਾਬਾ ਜੀ ਮਿਲ ਗਏ ਨਾਰਾਇਣ ਜੀ, ਤੇ ਉਹਨਾਂ ਨੇ ਹੂੰ ਬਾਣੀ ਦੇ ਨੇੜੇ ਲਾਇਆ, ਸਾਨੂੰ ਸੰਥਿਆ ਦਿੱਤੀ, ਹੁਕਮ 'ਚ ਰਹਿਣਾ ਸਿਖਾਇਆ, ਬਾਣੀ ਨੇ ਸਾਨੂੰ ਭਾਣੇ 'ਚ ਰਹਿਣਾ ਸਿਖਾਇਆ, ਤੇ ਬਾਣੀ ਦੇ ਹੂੰ ਲੜ ਲੱਗੇ। ਫਿਰ ਇਤਿਹਾਸ ਅੰਦਰ ਲਾਇਬ੍ਰੇਰੀ ਸੀਗੀ, ਸਾਰਾ ਇਤਿਹਾਸ ਪੜ੍ਹਨ ਨੂੰ ਮਿਲਿਆ। ਇਹਨਾਂ ਪੋਜ਼ਿਟਿਵ, ਕਿਉਂਕਿ ਦੇਖੋ ਸੰਘਰਸ਼ਾਂ ਦੇ ਰਾਹ ਤੇ ਟਾਈਮ ਨੂੰ ਇਨਵੈਸਟ ਤਾਂ ਅਸੀਂ ਪੋਜ਼ਿਟਿਵ ਤਰੀਕੇ ਨਾਲ ਕਰਾਂਗੇ ਵੀ, ਤਾਂ ਕਿ ਸਾਨੂੰ ਆਉਣ ਵਾਲੇ ਟਾਈਮ 'ਚ ਸਾਡੀ ਕੌਮ ਨੂੰ ਸਾਡੇ ਤੋਂ ਸੇਧ ਮਿਲ ਸਕੇ। ਤੇ ਅਸੀਂ ਆਪਣਾ ਇਤਿਹਾਸ ਪੜ੍ਹਿਆ ਅੰਦਰ ਸਾਰੇ ਦਾ ਸਾਰਾ। ਹਾਂ ਦੇਖੋ ਯਾਦ ਆਉਂਦੀ ਹੈ, ਖੇਤਾਂ ਦੀ ਯਾਦ ਆਉਂਦੀ ਹੈ, ਬਿਲਕੁਲ ਆਉਂਦੀ ਹੈ ਨਾ, ਕਿ ਖੇਤੀ ਤੋਂ ਹੀ ਉੱਠਦੇ ਬੈਠਦੇ ਆ, ਹੂੰ ਕੰਮ ਕਰਦੇ ਆ, ਖਾਂਦੇ ਆ, ਪੀਂਦੇ ਆ, ਹੈਨਾ, ਤੇ ਆਪਣੇ ਫਾਰਮ ਹੂੰ ਬਣੇ ਹੋਏ ਨੇ ਖੇਤਾਂ ਦੇ, ਹੈਨਾ, ਇਹ ਆਪਣੇ ਜਿਵੇਂ ਸਾਥੀ ਨੇ, ਹੈਨਾ, ਸਾਰਿਆਂ ਦਾ ਹੁੰਦਾ ਹੀ ਹੈ ਨਾ, ਬੰਦਾ ਮਿਸ ਕਰਦਾ ਹੀ ਹੈ ਸਾਰੀਆਂ ਚੀਜ਼ਾਂ ਨੂੰ, ਪਰ ਪਿੱਛੇ ਸਾਂਭਣ ਵਾਲੇ ਹੂੰ ਬਹੁਤ ਸੀਗੇ। ਇਹ ਚੀਜ਼ ਤੋਂ ਟੈਨਸ਼ਨ ਫਰੀ ਸੀ ਜਮਾਂ ਹੀ। ਝੋਨਾ ਵੀ ਮੇਰਾ ਸਾਰਿਆਂ ਤੋਂ ਪਹਿਲਾਂ ਲਵਾ ਕੇ ਮੁੰਡਿਆਂ ਨੇ ਆਪਣੇ ਝੋਨੇ ਬਾਅਦ ਚ ਲਾਏ ਨੇ, ਤੇ ਮੇਰਾ ਝੋਨਾ ਅੱਜ ਹੂੰ ਵਧੀਆ ਤਰੀਕੇ ਨਾਲ 3-3 4-4 ਖਾਦ ਅਸੀਂ ਸਾਰੇ ਨਿਬੇੜ ਹੀ ਦਿੱਤੇ, ਹੈਨਾ, ਤੇ ਹਜੇ ਮੁੰਡੇ ਆਪਣੇ ਝੋਨੇ ਹਜੇ ਹੂੰ ਲਾਣੇ ਸਟਾਰਟ ਕਰੇ ਨੇ ਉਹਨਾਂ ਨੇ, ਤੇ ਸਾਰਾ ਕੰਮ ਹੂੰ ਨਿਬੇੜਿਆ। ਪਿੱਛੇ ਘਰਦਿਆਂ ਨੂੰ ਵੀ ਸਾਂਭਣਾ, ਪਿੱਛੇ ਮੁੰਡਿਆਂ ਨੇ ਕੇਸ ਦੀ ਪੈਰਵਾਈ ਵੀ ਕਰਨੀ, ਯੂਨੀਅਨ ਵਾਲਿਆਂ ਨੇ ਵੀ ਕਰਨੀ, ਕਿਉਂਕਿ ਯੂਨੀਅਨ ਦੇ ਪਰਚੇ ਸੀਗੇ ਬਹੁਤ, ਜਣੇ ਸਾਡੇ ਫਰਾਰ ਵੀ ਸੀਗੇ, ਮੇਨ ਆਗੂ ਸੀਗੇ, ਤੇ ਜਿਹੜੇ ਯਾਰ ਦੋਸਤ ਸੀਗੇ ਉਹਨਾਂ ਨੇ ਪਿੱਛੋਂ ਪੈਰਵਾਈ ਵੀ ਕਰਵਾਈ ਸਾਰੀ, ਕੋਰਟਾਂ ਦੇ ਅੰਦਰ ਜਾ ਕੇ ਮੁਲਾਕਾਤ ਤੇ ਵੀ ਆਉਂਦੇ ਸੀਗੇ, ਘਰ ਦੇ ਵੀ ਆਉਂਦੇ ਸੀਗੇ। ਤੇ ਪਰ ਪਤਾ ਹੀ ਹੈ ਵੀ ਮੰਮੀ ਤੇ ਡੈਡੀ ਹਨਾ ਚੜ੍ਹਦੀ ਕਲਾ ਵਾਲੇ ਨੇ, ਬਾਪੂ ਤਾਂ ਹੋਰ ਮੇਰੇ ਤੋਂ ਵੀ ਵੱਧ ਚੜ੍ਹਦੀ ਕਲਾ ਵਾਲਾ ਆ, ਕਿਉਂਕਿ ਉਹਦਾ ਸਾਨੂੰ ਹੂੰ ਉਮੀਦ ਸੀ ਵੀ ਸ਼ਾਇਦ ਬਾਪੂ ਹੁਣੀ ਨਾ ਪਹਿਲਾਂ ਅਰੈਸਟ, ਹੁਣ 80 ਹੋ ਗਏ, ਪਹਿਲਾਂ ਅਰੈਸਟ ਹੈ ਨਾ, ਕਿ ਹੂੰ ਬਾਪੂ ਜ਼ਿਆਦਾ ਦਿੱਤਾ ਚੱਲਦਾ ਆ। ਮਾਤਾ ਡੋਲ ਜਾਂਦੀ ਸੀਗੀ, ਮਾਤਾ ਨੂੰ ਵੀ ਸਮਝਾਉਂਦੇ ਸੀਗੇ ਵੀ ਕਿ ਦੇਖੋ ਇਹ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਨਾ, ਦਾਤ ਨੇ ਤੁਹਾਨੂੰ ਦੋਨਾਂ ਨੂੰ, ਮਾਤਾ ਨੂੰ ਤੇ ਮੰਮਾ ਨੂੰ, ਨਾ ਡੈਡੀ ਨੂੰ ਤੇ ਮਾਤਾ ਨੂੰ, ਹੈ ਨਾ, ਵੀ ਤੁਸੀਂ ਤਾਂ ਵਾਹਿਗੁਰੂ ਦੇ ਹੁਕਮ ਚ ਰਹੋ, ਹੈ ਨਾ, ਤੁਸੀਂ ਕਿਉਂ ਡੋਲਦੇ ਹੋ? ਜੇ ਤੁਸੀਂ ਹੂੰ ਡੋਲੋਗੇ ਵੀ ਸਾਡਾ ਵੀ ਅੰਦਰ ਜੀ ਨਹੀਂ ਲੱਗੂਗਾ। ਤੇ ਉਹਨਾਂ ਨੂੰ ਵੀ ਹੱਲਾਸ਼ੇਰੀ ਦੇ ਕੇ ਤੋਰਦੇ ਸੀਗੇ। ਹਫ਼ਤੇ ਬਾਅਦ ਫੇਰ ਮੁਲਾਕਾਤ ਹੁੰਦੀ ਸੀ, ਫਿਰ ਹਫ਼ਤੇ ਵਾਸਤੇ ਤਕੜਾ ਕਰਕੇ ਤੋਰਦੇ ਸੀਗੇ ਵੀ ਟਾਈਮ ਲੱਗ ਸਕਦਾ, ਹੈ ਨਾ, 2-2 ਸਾਲ ਤਾਂ ਮੈਂ ਸੋਚ ਕੇ ਚੱਲਿਆ ਹੋ ਜਾਏਗਾ, ਕਿਉਂਕਿ ਮੇਰੇ ਤੇ ਇੱਕ ਕੇਸ ਤੇ ਜ਼ਮਾਨਤ ਮੈਂ ਲਾਉਂਦਾ ਸੀਗਾ, ਦੂਜਾ ਕੇਸ ਪਾ ਦਿੰਦੇ ਸੀਗੇ, ਹੈ ਨਾ, ਤੇ ਇੱਕ ਕੇਸ 'ਚ ਬਾਬਾ ਜੀ 2 ਮਹੀਨੇ ਤਾਂ ਘੱਟੋ ਘੱਟ ਲੱਗ ਜਾਂਦੇ ਨੇ ਜ਼ਮਾਨਤ ਲੈਣ ਤੇ, 2 ਸਾਲ ਤਾਂ ਮੈਂ ਘੱਟੋ ਘੱਟ ਸੋਚੇ ਹੋਏ ਸੀਗੇ। ਤੇ ਅੰਦਰ ਬਥੇਰੇ ਮੁੰਡੇ ਨੇ ਜਿਹੜੇ ਨਜਾਇਜ਼ ਕੇਸਾਂ 'ਚ ਪਏ ਨੇ, 5-5 ਸਾਲ ਹੋ ਗਏ ਨਾ, ਤੇ ਉਹਨਾਂ ਨੂੰ ਦੇਖ ਕੇ ਵੀ ਟਾਈਮ ਕੱਟਦਾ ਆ ਯਾਰ, ਜੇ ਇਹ ਮੁੰਡੇ ਨਹੀਂ ਡੋਲੇ ਤਾਂ ਸਾਡੇ ਤੋਂ ਸਰੀਰ 'ਚ ਵੀ ਮਾੜੇ ਨੇ, ਹੈਨਾ, ਕੇਸ ਵੀ ਨਜਾਇਜ਼ ਨੇ, ਹੂੰ ਤੇ ਅਸੀਂ ਕਿਉਂ ਡੋਲੀਏ, ਹੈਨਾ, ਅਸੀਂ ਵੀ ਚੜ੍ਹਦੀ ਕਲਾ 'ਚ ਰਹਿ ਕੇ ਹੂੰ ਜੇਲ੍ਹ ਨੂੰ ਕੱਟਾਂਗੇ। ਤੇ ਉਹ ਮਿਲਦੀਆਂ ਨੇ ਅੰਦਰ ਵੀ ਮੋਟੀਵੇਸ਼ਨਾਂ ਬਥੇਰੀਆਂ ਮਿਲ ਜਾਂਦੀਆਂ ਨੇ। ਬਾਕੀ ਸਭ ਤੋਂ ਮੋਟੀਵੇਸ਼ਨ ਵੱਡੀ ਤਾਂ ਬਾਣੀ ਦੀ ਆ, ਉਸ ਵਾਹਿਗੁਰੂ ਦੀ ਹੂੰ ਮੋਟੀਵੇਸ਼ਨ ਆ, ਜਿਹਦੇ ਨਾਲ ਸਾਨੂੰ ਮੈਂ ਬਹੁਤ ਅਟੈਚ ਹੋਇਆ ਅੰਦਰ ਜਾ ਕੇ, ਤੇ ਇੱਕ ਅਲੱਗ ਮਤਲਬ ਲਾ ਲਓ ਵੀ ਸਿੱਖਣ ਨੂੰ ਮਿਲਿਆ, ਹੈ ਨਾ, ਤੇ ਇੱਕ ਅਲੱਗ ਹੂੰ ਮਤਲਬ ਕਰੈਕਟਰ ਬਿਲਡ ਹੁੰਦਾ ਬੰਦੇ ਜਦੋਂ ਬਾਣੀ ਨਾਲ ਜੁੜਦਾ, ਤੇ ਅੱਜ ਹੌਸਲੇ ਮਤਲਬ ਜਿਵੇਂ ਅਸੀਂ ਕਹਿੰਦੇ ਜਜ਼ਬਾ ਕਹਿੰਦੇ ਆ ਜਿਹਨੂੰ, ਹੈ ਨਾ, ਤੇ ਉਹ ਦੁੱਗਣਾ ਕਰਕੇ ਭੇਜਿਆ ਵਾਹਿਗੁਰੂ ਨੇ। ਅੱਛਾ ਨਵਦੀਪ, ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਅਹ, ਤੁਸੀਂ ਜਦੋਂ ਅੰਦਰ ਸੀਗੇ ਉਦੋਂ ਬਹੁਤ ਸਾਰੇ ਪ੍ਰੋਟੈਸਟ ਵੀ ਹੋਏ, ਇੱਕ ਮਹੀਨਾ ਰੇਲ ਵੀ ਰੋਕ ਕੇ ਰੱਖੀ ਲੋਕਾਂ ਨੇ, ਤੇ ਹੋਰ ਵੀ ਕਈ ਮੁੰਡੇ ਸੀਗੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਰੱਖਦੇ ਸੀਗੇ। ਕੀ ਤੁਹਾਨੂੰ ਅੰਦਰ ਪਤਾ ਲੱਗਦਾ ਹੁੰਦਾ ਸੀਗਾ ਕਿ ਤੁਹਾਡੇ ਵਾਸਤੇ ਲੋਕ ਬਾਹਰ ਆਵਾਜ਼ ਉਠਾ ਰਹੇ ਨੇ? ਲੋਕ ਜਿਹੜੇ ਤੁਹਾਡੇ ਆੜੀ ਹੈਗੇ, ਤੁਹਾਡੇ ਯਾਰ ਦੋਸਤ ਹੈਗੇ, ਉਹ ਤੁਹਾਡੇ ਪਿਤਾ ਜੀ ਨਾਲ ਰਲ ਕੇ ਖੇਤੀ ਕਰਾ ਰਹੇ ਨੇ, ਤੁਹਾਡੇ ਬਾਪੂ ਜੀ ਨਾਲ ਮਿਲ ਕੇ ਤੁਹਾਡੀ ਖੇਤੀ ਸਾਂਭੀ ਹੋਈ ਹੈ ਉਹਨਾਂ ਨੇ, ਤੇ ਹੋਰ ਵੀ ਜਿਵੇਂ ਵਕੀਲਾਂ ਦਾ ਹੋ ਗਿਆ, ਇਹ ਸਾਰੀ ਖਬਰਾਂ ਮਿਲ ਜਾਂਦੀਆਂ ਸੀਗੀਆਂ ਅੰਦਰ? ਦੇਖੋ ਅੰਦਰ ਨਿਊਜ਼ਪੇਪਰ ਲੱਗੇ ਹੋਏ ਨੇ, ਤੇ ਥੋੜੀ ਬਹੁਤੀ ਖਬਰ ਅੰਦਰ ਜ਼ਰੂਰ ਆਉਂਦੀ ਸੀਗੀ, ਪਰ ਹੂੰ ਮਤਲਬ ਇੰਨੀ ਨਹੀਂ ਹੁੰਦੀਆਂ ਸੀਗੀਆਂ, ਤੇ ਕਿਉਂਕਿ ਮੁਲਾਕਾਤ ਤੇ ਜ਼ਿਆਦਾ ਟਾਈਮ ਇਹ ਨਹੀਂ ਦਿੰਦੇ ਮਿਲਣ ਦਾ,
ਕਿੰਨਾ ਕੁ ਦੇ ਹੂੰ ਦਿੰਦੇ ਨੇ ਹਨ 10 15 ਮਿੰਟ ਹੁੰਦੇ ਆ, ਜਿੰਨੀਆਂ ਗੱਲਾਂ ਉਹਦੇ ਮਾਤਾ ਨਾਲ ਵੀ ਗੱਲ ਕਰਨੀ ਆ, ਬਾਪੂ ਨਾਲ ਵੀ ਕਰਨੀ ਆ, ਤੇ ਆਪਣੇ ਪਰਿਵਾਰ ਦੀ ਵੀ ਗੱਲ ਕਰਨੀ ਆ ਸਾਰੀ। ਤੇ ਹੂੰ ਮਤਲਬ ਇੰਨੇ ਵੱਡੇ ਪੱਧਰ ਤੇ ਨਹੀਂ ਪਤਾ ਲੱਗਦਾ, ਪਰ ਜਦੋਂ ਬਾਹਰ ਆ ਕੇ ਦੇਖਿਆ ਵੀ ਹੂੰ ਕਿੰਨਾ ਪਿਆਰ ਕਰਿਆ ਸੰਗਤ ਨੇ, ਹਨਾ। ਤੇ ਵੀ ਹੂੰ ਕਿੰਨਾ ਮਤਲਬ ਵੀ ਮੈਂ ਜਦੋਂ ਆ ਕੇ ਦੇਖਦਾ ਵੀਡੀਓ ਦਿਖਾਈਆਂ, ਮੇਰੇ ਨਾਲ ਦੇ ਮੁੰਡਿਆਂ ਨੇ ਦਿਖਾਈਆਂ, ਬਾਈ ਇਹਨੇ ਵੀ ਸਪੋਰਟ ਕੀਤੀ, ਵੀ ਇੰਨਾ ਜਾਹੋ ਹੂੰ ਜਲਾਲ ਸੀਗਾ ਸਾਡੇ ਪਿੱਛੇ ਆ। ਫਿਰ 17 ਤਰੀਕ ਨੂੰ ਪਤਾ ਵੀ ਸੀਗਾ ਲੋਕਾਂ ਨੂੰ ਵੀ ਮੰਡੀ 'ਚ ਘੇਰਾ ਪਾਇਆ ਹੋਇਆ, ਪੁਲਿਸ ਦੇ ਉੱਤੇ ਅਰੈਸਟ ਵੀ ਹੋ ਸਕਦੇ ਆ, ਅਖਬਾਰਾਂ 'ਚ ਵੀ ਆ ਗਿਆ ਸੀਗਾ ਵੀ 144 ਧਾਰਾ ਲੱਗੀ ਹੋਈ, ਕੋਈ ਬੰਦਾ ਪ੍ਰੋਟੈਸਟ ਕਰਨ ਆਵੇ। ਪਰ ਫਿਰ ਵੀ ਇੰਨੇ ਪੱਧਰ ਤੇ ਹਰਿਆਣੇ ਤੇ ਪੰਜਾਬ ਦੇ ਲੋਕ, ਹੈ ਨਾ, ਸਾਰੇ ਮਹਾ ਪੰਜਾਬ ਦੇ ਹੂੰ ਲੋਕ ਇਕੱਠੇ ਹੋ ਕੇ ਆਏ। ਬਾਬਾ ਜੀ ਦਿਲ ਗਦਗਦ ਹੋ ਗਿਆ, ਹੈ ਨਾ, ਮੋਟੀਵੇਸ਼ਨ ਮਿਲੀ। ਤੇ ਦੇਣਾ ਨਹੀਂ ਸੰਗਤ ਦਾ ਬਾਬਾ ਜੀ ਦੇ ਸਕਦੇ, ਅਸੀਂ ਤਾਂ ਮਰ ਕੇ ਇਹਨਾਂ ਦਾ ਵੀ ਹਾਂ ਇਹਨਾਂ ਪਿੱਛੇ ਮਰ ਜਾਾਂਗੇ ਤਾਂ ਦੇਣਾ ਦੇ ਦਾਂਗੇ, ਨਹੀਂ ਤਾਂ ਦੇਣਾ ਦੇ ਸਕਦੇ। ਜਿੰਨਾ ਕੁ ਪਿਆਰ ਸੰਗਤ ਨੇ ਸਾਨੂੰ ਕਰਿਆ ਆ, ਵੀ ਪੁੱਛੋ ਹੀ ਹੂੰ ਕੁਛ ਨਾ, ਹੈ ਨਾ। ਇਹ ਚੀਜ਼ ਦੀ ਮੋਟੀਵੇਸ਼ਨ ਮਿਲਦੀ ਹੈ ਵੀ ਜਦੋਂ ਸੰਗਤ ਨਾਲ ਖੜ ਜਾਂਦੀ ਹੈ ਨਾ, ਜਦੋਂ ਕੌਮ ਨਾਲ ਹੂੰ ਖੜ ਜਾਂਦੀ ਆ, ਫਿਰ ਕਰਦਾ ਵੀ ਯਾਰ ਹੂੰ ਨਾ ਬਈ ਹੁਣ ਤਾਂ ਜਮਾ ਨਹੀਂ ਪਿੱਛੇ ਹਟਦੇ, 1% ਵੀ ਪਿੱਛੇ ਹਟਣ ਦਾ ਸਵਾਲ ਨਹੀਂ ਮਿਲਦਾ। ਵੀ ਅੱਜ ਤਾਂ ਸਾਡੇ ਤੇ ਸਾਰੀ ਕੌਮ ਦੀ ਨਜ਼ਰ ਆ, ਹੈ ਨਾ, ਵੀ ਇਹ ਮੁੰਡੇ ਕਰਨਗੇ, ਇਹ ਸਾਨੂੰ MSP ਲੈ ਕੇ ਦੇਣਗੇ, ਜਾਂ ਇਹ ਸਾਡੀਆਂ ਲੜਾਈ ਨੂੰ ਅੱਗੇ ਵੱਧ ਚੜ ਕੇ ਲੜਨਗੇ। ਤੇ ਸਾਡੇ ਆਗੂ ਵੀ ਵਧੀਆ ਨੇ, ਹੈ ਨਾ, ਜਿੰਨੇ ਸਾਡੇ ਅੱਜ 2 ਫੋਰਮ ਨੇ ਹੂੰ ਜਿਹੜੇ ਬਿਨਾਂ ਰਾਜਨੀਤੀ ਕਰੇ ਇਹ ਲੜਾਈ ਨੂੰ ਲੜ ਰਹੇ, ਤੇ ਨਿੱਤਰੇ ਹੋਏ ਲੋਕ ਅੱਗੇ ਆ ਰਹੇ ਨੇ। ਤੇ ਸਭ ਨੂੰ ਸਾਡੇ ਤੋਂ ਉਮੀਦ ਆ, ਤੇ ਅਸੀਂ ਇਸ ਉਮੀਦ ਤੇ ਵੀ ਖਰੇ ਉਤਰਾਂਗੇ। ਤੇ ਜਦੋਂ ਤੱਕ ਸਾਡੀ MSP ਦਾ ਹੱਲ ਨਹੀਂ ਹੁੰਦਾ, ਇਹ ਜਦੋਂ ਤੱਕ ਸਾਡੀ ਕਰਜ਼ਾ ਮੁਕਤੀ ਦਾ ਹੱਲ ਨਹੀਂ ਹੁੰਦਾ, ਇਸ ਲੜਾਈ ਨੂੰ ਜਾਰੀ ਰੱਖਾਂਗੇ ਡੰਡੇ ਤੇ ਝੰਡੇ ਦੇ ਜ਼ੋਰ ਦੇ ਉੱਤੇ। ਅੱਛਾ ਨਵਦੀਪ, ਬਹੁਤ ਸਾਰੇ ਸਿੰਘ ਹਜੇ ਵੀ ਜੇਲ੍ਹਾਂ 'ਚ ਬੰਦ ਨੇ ਤੇ ਬੰਦੀ ਸਿੱਖਾਂ ਜਿਹੜੇ ਸਿੰਘ ਹਜੇ ਜੇਲ੍ਹਾਂ 'ਚ ਬੰਦ ਹੈਗੇ, ਕੀ ਉਹਨਾਂ ਦੀ ਵੀ ਆਵਾਜ਼ ਉਠਾਉਂਗੇ? ਉਹਨਾਂ ਨੂੰ ਉਹ ਵੀ ਹਾਂ ਕੋਈ ਆਪਣਾ ਪਰਸਨਲ ਕੁਛ ਕਰਕੇ ਤਾਂ ਗਏ ਨਹੀਂ ਹੋਏ। ਕੌਮ ਦੀ ਲੜਾਈ ਹਾਂ ਸੀਗੀ ਜਿਹੜੀ ਉਹਨਾਂ ਨੂੰ, ਅਸੀਂ ਪੱਤਰਕਾਰ ਜਦੋਂ ਲਿਖਦੇ ਹੁੰਦੇ ਆ ਖਬਰਾਂ ਤਾਂ ਉਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਲਿਖਦੇ ਹੁੰਦੇ ਆ, ਤੇ ਉਹ ਵੀ ਸਮੇਂ ਦੇ ਹਾਲਾਤਾਂ ਦੇ ਤੇ ਕੌਮ ਦੀ ਲੜਾਈ ਕਰਕੇ ਜਾਂ ਫਿਰ ਪੋਲੀਟੀਕਲ ਆਪਣੀ ਪੋਜੀਸ਼ਨਸ ਕਰਕੇ ਜੇਲ੍ਹ 'ਚ ਹੈਗੇ। ਤੇ ਉਹਨਾਂ ਜਿਹੜੇ ਸਿੱਖ ਬੰਦੀ ਸਿੰਘ ਹੈਗੇ ਆ, ਉਹਨਾਂ ਵਾਸਤੇ ਵੀ ਕੋਈ ਉਹਨਾਂ ਦੀ ਆਵਾਜ਼ ਵੀ ਚੱਕੋਗੇ ਤੁਸੀਂ? ਬਿਲਕੁਲ ਬਿਲਕੁਲ ਬਾਬਾ ਜੀ, ਪਹਿਲਾਂ ਵੀ ਦੇਖੋ ਧਰਨਾ ਲੱਗਿਆ ਸੀਗਾ ਜਦੋਂ ਮੋਹਾਲੀ ਲੱਗਿਆ ਸੀ, ਹਨਾ, ਅਸੀਂ ਉਹਦੇ 'ਚ ਵੀ ਸ਼ਮੂਲੀਅਤ ਹਮੇਸ਼ਾ ਕਰੀ ਆ। ਤੇ ਚਾਹੇ ਹੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਆ, ਹੈ ਨਾ, ਉਹਨਾਂ ਪਿੱਛੇ ਵੀ ਅਸੀਂ ਹੂੰ ਜੇਲ੍ਹ ਕੱਟ ਕੇ ਆਏ ਆ। ਤੇ ਹੂੰ ਕੋਈ ਵੀ ਜਦੋਂ ਗੱਲ ਹੁੰਦੀ ਹੈ ਨਾ, ਦੇਖੋ ਪੰਥ ਦੇ ਕੰਮ ਲੱਗੇ ਹੋਏ ਆ ਬਾਬਾ ਜੀ। ਪੰਥ ਦੇ ਉੱਤੇ, ਧਰਮ ਤੋਂ ਉੱਤੇ ਕੁਛ ਵੀ ਨਹੀਂ ਹੈਗਾ। ਜੇ ਅਸੀਂ ਸੋਚੀਏ ਨਾ, ਸਭ ਤੋਂ ਵੱਡਾ ਧਰਮ ਆ ਸਾਡਾ ਸਿੱਖ ਧਰਮ ਆ, ਹੈ ਨਾ, ਇਹ ਤੋਂ ਉੱਤੇ ਕੁਛ ਨਹੀਂ ਹੈਗਾ। ਇਹਦੇ ਪਿੱਛੇ ਜਦੋਂ ਵੀ ਸੇਵਾ ਲੱਗੂਗੀ ਤੇ ਉਹ ਲੱਗਣੀ ਚਾਹੀਦੀ ਹੈ। ਤੇ ਤੁਹਾਡੇ ਰਾਹੀਂ ਅਪੀਲ ਵੀ ਕਰਦੇ ਆ, ਜਿਹੜੀ ਸੰਗਤ ਸੁਣ ਰਹੀ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਬਾਬਾ ਜੀ ਵੀ ਜਿਹੜੀ ਸਿੱਖ ਜਥੇਬੰਦੀਆਂ, ਹੈ ਨਾ, ਇਹਨਾਂ ਨੂੰ ਅਪੀਲ ਕੀਤੀ ਜਾਵੇ ਵੀ ਇਹ ਸਾਰੀਆਂ ਇਕੱਠੀਆਂ ਹੋ ਕੇ, ਸਾਰੀਆਂ ਹੂੰ ਇਕੱਠੇ ਹੋ ਕੇ, ਹੈ ਨਾ, ਇੱਕ ਸੰਘਰਸ਼ ਵਿੱਢਣ ਉਹਨਾਂ ਵਾਸਤੇ। ਤੇ ਪਰ ਕੁਛ ਹੂੰ ਨਾ ਪਤਾ ਕੀ ਹੋ ਰਿਹਾ, ਆਪਣੇ ਚ ਪਾੜ ਨੇ, ਹੈ ਨਾ, ਤਾਂ ਕਰਕੇ ਸਾਡੇ ਨਾਲ ਸਰਕਾਰਾਂ ਨਜਾਇਜ਼ ਕਰਦੀਆਂ ਨੇ। ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਆ ਦੇਸ਼ ਦੀ ਹੂੰ ਸਰਕਾਰ ਨੂੰ ਵੀ, ਜਿਸ ਕੌਮ ਨੇ 93% ਕੁਰਬਾਨੀਆਂ ਇਸ ਦੇਸ਼ ਨੂੰ ਬਚਾਉਣ ਵਾਸਤੇ ਦੇਤੀਆਂ, ਠੀਕ ਹੈ, ਹੂੰ ਤੁਸੀਂ ਉਹਨਾਂ ਨਾਲ ਵਿਤਕਰਾ ਕਰਦੇ ਹੋ। ਤੁਹਾਡੇ ਪਿੱਛੇ ਹੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਹੈ ਨਾ, ਸੀਸ ਦੇਤਾ, ਹੈ ਨਾ, ਤੁਹਾਨੂੰ ਹੂੰ ਆਪਣਾ ਸ਼ਮਸ਼ੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਇਸ ਦੇਸ਼ ਵਾਸਤੇ ਵਾਰਤਾ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਠੀਕ ਹੈ। ਤੇ ਅੱਜ ਤੁਸੀਂ ਉਸ ਕੌਮ ਨਾਲ, ਹੈ ਨਾ, ਉਹਨੂੰ ਮਾਈਨੋਰਿਟੀ ਦੇ ਅੰਦਰ ਆ ਅਸੀਂ, ਤਾਂ ਇਸ ਕਰਕੇ ਸਾਨੂੰ, ਸਾਡੇ ਵਾਸਤੇ 2 ਕਾਨੂੰਨ ਨੇ, ਹੈ ਨਾ, ਵੀ ਸਿੰਘਾਂ ਦੀ ਸਜ਼ਾ ਵੀ ਪੂਰੀ ਹੋ ਗਈ, ਫਿਰ ਵੀ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਕੇ ਰੱਖਿਆ। ਸਾਡੇ ਮੁੰਡੇ ਅਗਰ ਆਪਣੇ ਰਾਜ ਦੀ ਹੂੰ ਗੱਲ ਕਰਦੇ ਨੇ, ਆਪਣੇ ਹੱਕ ਸੱਚ ਦੀ ਗੱਲ ਕਰਦੇ ਨੇ, ਤੇ ਹੂੰ ਉਹਨਾਂ ਨੂੰ ਹੂੰ ਦੀਬੜੂਗੜ੍ਹ ਦੀ ਜੇਲ੍ਹਾਂ ਦੇ ਅੰਦਰ ਗੇਰਿਆ ਜਾਂਦਾ, ਹੈ ਨਾ। ਤੇ ਸ਼ਰਮ ਤੇ ਸਰਕਾਰ ਨੂੰ ਹੂੰ ਆਉਣੀ ਚਾਹੀਦੀ ਆ ਵੀ ਜਦੋਂ ਵੀ ਦੇਸ਼ ਤੇ ਵਕਤ ਪੈਂਦਾ ਆ, ਖਾਲਸਾ ਏਡ ਵਰਗੀ ਸੰਸਥਾਵਾਂ, ਸਿੱਖ ਸਮਾਜ ਦੇ ਲੋਕ, ਸਾਡੇ ਧਰਮ ਦੇ ਲੋਕ ਸਭ ਤੋਂ ਮੂਹਰੇ ਹੋ ਕੇ, ਚਾਹੇ ਕਰੋਨਾ ਦੀ ਗੱਲ ਹੋ ਗਈ, ਚਾਹੇ ਹੜ੍ਹ ਹੁੰਦੇ ਨੇ, ਜਾਂ ਕਿਤੇ ਲੰਗਰ ਲਾਉਣ ਹੂੰ ਦੀ ਗੱਲ ਹੁੰਦੀ ਆ, ਕਿਉਂਕਿ ਅਸੀਂ ਸਰਬਤ ਦਾ ਹੂੰ ਭਲਾ ਮੰਗਦੇ ਆ, ਠੀਕ ਹੈ। ਤੇ ਹੂੰ ਹੂੰ ਤਾਂ ਕਰਕੇ ਅਸੀਂ ਕਹਿੰਦੇ ਆ ਵੀ ਸ਼ਰਮ ਤਾਂ ਸਰਕਾਰ ਨੂੰ ਆਉਣੀ ਚਾਹੀਦੀ, ਵੀ ਸਾਡੇ ਰਾਈਟ ਸਾਨੂੰ ਦੇਣੇ ਚਾਹੀਦੇ ਨੇ ਇਹਨਾਂ ਨੂੰ, ਹੈ ਨਾ। ਪਰ ਕੁਛ ਕੁ ਸਾਡੇ ਲੋਕ ਲਾ ਲਓ, ਹੈ ਨਾ, ਵੀ ਜਿਹੜੇ ਇਕੱਠੇ ਨਹੀਂ ਹੁੰਦੇ, ਜਾਂ ਜੇ ਸੋਚਦੇ ਨੇ ਵੀ ਇਹ ਲੋਕ ਨਾ ਅੱਗੇ ਨਿਕਲ ਜਾਣ, ਵੀ ਸਾਡੇ ਨਾਲ, ਹੈ ਨਾ, ਵੀ ਦੁਕਾਨਾਂ ਬੰਦ ਹੋ ਜਾਣ, ਹੈ ਨਾ, ਜਿਨ੍ਹਾਂ ਨੇ ਧਰਮ ਦੇ ਨਾਮ ਹੂੰ ਤੇ ਚਲਾਈਆਂ ਹੋਈਆਂ ਨੇ। ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਬਾਬਾ ਜੀ, ਅੱਜ ਸਾਡੇ ਮੁੰਡਿਆਂ ਨਾਲ ਨਜਾਇਜ਼ ਹੋ ਰਹੀ ਹੈ, ਇਸ ਕਰਕੇ ਹੋ ਰਹੀ ਹੈ ਵੀ ਅਸੀਂ ਇਕੱਠੇ ਨਹੀਂ ਹੈਗੇ। ਪੰਥ ਨੂੰ ਇਕੱਠਾ ਹੋਣਾ ਹੂੰ ਚਾਹੀਦਾ, ਹੈ ਨਾ। ਉਸ ਅਕਾਲ ਤਖਤ ਦੇ ਸਾਡਾ ਹੂੰ ਜਥੇਦਾਰ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹੜਾ ਆਵਾਜ਼ ਮਾਰ ਕੇ ਕਹੇ ਵੀ ਹਾਂ ਉੱਠ ਜਾਓ ਤੇ ਉੱਠ ਜਾਓ, ਵੀ ਇੰਨਾ ਵਿਸ਼ਵਾਸ ਲੋਕਾਂ ਦਾ ਉਹਦੇ ਤੇ ਹੋਵੇ, ਉਹ ਕਿਸੇ ਰਾਜਨੀਤੀ ਤੋਂ ਪ੍ਰੇਰਿਤ ਨਾ ਹੋਵੇ, ਤੇ ਵੀ ਹਾਂ ਤੁਸੀਂ ਖੜੇ ਹੋ ਜਾਓ ਤਾਂ ਖੜੇ ਹੋ ਜਾਓ, ਸਾਡੇ ਕਿਸੇ ਨਜਾਇਜ਼ ਮੁੰਡੇ ਨਾਲ ਕੁਝ ਹੋਵੇ ਤੇ ਸਾਰਾ ਪੰਥ ਨਿਕਲ ਕੇ ਆਵੇ। ਇਹੋ ਜੀ ਮਤਲਬ ਸਾਰੇ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਹੋ ਜਿਹਾ ਕੰਮ ਕਰਨਾ ਚਾਹੀਦਾ। ਅਕਾਲ ਤਖਤ ਦੇ ਹੂੰ ਹੁਕਮ ਨਾਲ ਸਭ ਕੁਝ ਚੱਲਣਾ ਚਾਹੀਦਾ, ਤੇ ਵਾਹਿਗੁਰੂ ਮਿਹਰ ਹੂੰ ਕਰੂਗਾ। ਦੇਖੋ, ਹੈ ਨਾ, ਇਹ ਹੋਊਗਾ ਵੀ ਆਉਣੇ ਵਾਲੇ ਟਾਈਮ 'ਚ, ਕਿਉਂਕਿ ਖਾਲਸੇ ਨੇ ਰਾਜ ਕਰਨਾ ਹੀ ਆ, ਠੀਕ ਹੈ, 96 ਕਰੋੜ ਖਾਲਸਾ ਸੱਜਣਾ ਆ। ਪਰ ਉਹਨਾਂ ਨੂੰ ਅਪੀਲ ਕਰਦੇ ਆ, ਤੇ ਬਾਹਰ ਦੀ ਸੰਗਤ ਨੂੰ ਅਪੀਲ ਕਰਦੇ ਆ ਵੀ ਉਹਨਾਂ ਨੂੰ ਜ਼ਰੂਰ ਕਿਹਾ ਜਾਵੇ ਵੀ ਇੱਕ ਸੰਘਰਸ਼ ਵਿੱਢਿਆ ਜਾਵੇ, ਸਾਰੇ ਰਲ ਮਿਲ ਕੇ ਸੰਘਰਸ਼ ਵਿੱਢਣ, ਅਸੀਂ ਵੀ ਸ਼ਾਮਲ ਹੋਈਏ, ਸਭ ਤੋਂ ਅੱਗੇ ਖੜੇ ਹੋਈਏ। ਤੇ ਬਾਬਾ ਜੀ ਪੰਥ ਪਿੱਛੇ ਤੇ ਆਪਣੀ ਕਿਸਾਨੀ ਪਿੱਛੇ, ਕਿਉਂਕਿ ਦੋਨੋਂ ਧਰਮ ਬਾਬੇ ਨਾਨਕ ਨੇ ਦਿੱਤੇ ਨੇ, ਸੱਚਾ ਧਰਮ ਵੀ, ਸੱਚੀ ਖੇਤੀ ਵੀ, ਦੋਨਾਂ ਪਿੱਛੇ
ਚਾਹੇ ਕੁਰਬਾਨੀ ਕਿਉਂ ਨਾ ਦੇਣੀ ਪਏ, ਜੇ ਸ਼ਹੀਦੀ ਕਿਉਂ ਨਾ ਪਾਣੀ ਪਏ, ਜੇ ਕਦੇ ਪਿੱਛੇ ਨਹੀਂ, ਕਦੇ ਪਿੱਠ ਨਹੀਂ ਦਿਖਾਉਂਦਾ। ਜੀ ਸ਼ੁਕਰੀਆ ਨਵਦੀਪ ਸਾਡੇ ਨਾਲ ਜੁੜਨ ਵਾਸਤੇ। ਤੇ ਇਹ ਸੀ ਨਵਦੀਪ ਸਿੰਘ ਨੇ ਹੁਣ 111 ਦਿਨ ਦੀ ਜੇਲ੍ਹ ਕੱਟੀ ਹੈ, ਬਾਹਰ ਆਏ ਨੇ ਤੇ ਦੁਬਾਰੇ ਤੋਂ ਉਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ, ਉਹਦੇ ਚ ਸ਼ਮੂਲੀਅਤ ਵੀ ਕਰ ਰਹੇ ਹਨ। ਤੇ ਜਿੱਥੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਕਿਤੇ ਕਿਸਾਨ 10 ਕਿਸਾਨ ਵੀ ਜੇ ਇਕੱਠੇ ਹੋ ਕੇ ਕੋਈ ਮੀਟਿੰਗ ਰੱਖਦੇ ਨੇ, ਛੋਟੀ ਜਿਹੀ ਮੀਟਿੰਗ ਰੱਖਦੇ ਨੇ, ਉੱਥੇ ਵੀ ਨਵਦੀਪ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਤੇ ਬਾਕੀ ਹੁਣ ਨਵਦੀਪ ਜੇਲ੍ਹ ਤੋਂ ਰਿਹਾ ਹੋਏ ਹੋ ਤੁਸੀਂ, ਤੇ ਬਾਕੀ ਜਿਹੜੇ ਹੋਰ ਬੰਦੇ ਜਿਹੜੇ ਇਸ ਕਿਸਮ ਦੀਆਂ ਸਜ਼ਾਵਾਂ ਕੱਟ ਰਹੇ ਨੇ, ਉਹਨਾਂ ਵਾਸਤੇ ਵੀ ਆਵਾਜ਼ ਚੁੱਕੋ ਤੇ ਹੋਰ ਆਪਣੇ ਜਿਹੜੀ ਲੜਾਈ ਹੈ ਤੁਸੀਂ ਜਾਰੀ ਰੱਖੋ, ਚੜ੍ਹਦੀ ਕਲਾ ਚ ਰਹੋ। ਤੇ ਇਹ ਮੈਂ ਕਹਾਂਗਾ ਕਿ ਤੇ ਤੁਹਾਡਾ ਜਿਹੜਾ ਜੀਵਨ ਹੈ ਤੇ ਤੁਹਾਡਾ ਜਿਹੜਾ ਮੈਂ ਤਾਂ ਕਹਾਂਗਾ ਕਿ ਇਹ ਜਿਹੜਾ ਜੀਵਨ ਹੈ ਸਾਰਾ ਇਹ ਕੌਮ ਦੇ ਲੇਖੇ ਲੱਗੇ। ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ।